अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी चक नंबर 72 जींबे गलालीपुर। ये गलालीपुर जी तहसील फैसलाबाद लायलपुर, ज़िला भी फैसलाबाद लायलपुर। नेड़े लगते अड्डे ठीकरी वाला तो पैंसरा। आले दुआले दे पिंड है जी 71 जींबे, सरलियाँ, झपाल, डगोरा, छोटा बड़ा दो डगोरे आ, 41 जींबे माला, 40 जींबे खूनी सरियाला। ये सारे जी ये लागे लागे लगते पिंड आ जी। ਵੱਡਾ ਸਰਿਆਲਾ ਜਿਹੜਾ ਜੋ 65 ਰੋਡ ਤੇ ਲੱਗਦਾ ਆ ਉਹ 274 ਨੰਬਰ ਆ ਜੀ ਉਹਦਾ। ਬਾਕੀ ਆਪਾਂ ਬਾਬਾ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ 'ਚ ਉੱਠ ਕੇ ਆਏ ਆ। ਇਹਨਾਂ ਦਾ ਪਿੰਡ ਗੱਦੋਵਾਲ ਆ ਜੀ। ਤੇ ਬਾਕੀ ਬਜ਼ੁਰਗਾਂ ਕੋਲ ਪੁੱਛਦੇ ਇਹਨਾਂ ਦੀ ਉਮਰ ਕਿੰਨੀ ਸੀ ਤੇ ਇਹਨਾਂ ਨੇ ਆਪਣਾ ਜਿਹੜਾ ਆਜ਼ਾਦੀ ਦਾ ਟਾਈਮ ਕਿਸ ਤਰ੍ਹਾਂ ਕੀ ਤਕਲੀਫਾਂ ਕੀ ਮੁਸੀਬਤਾਂ ਝੱਲ ਕੇ ਪਾਕਿਸਤਾਨ 'ਚ ਆਏ ਜੀ। ਅਸਲਾਮ ਵਾਲੇਕੁਮ ਬਾਬਾ ਜੀ। वालेकुम सलाम। ਬਾਬਾ ਜੀ ਆਪਣਾ ਨਾਂ ਕੀ ਆ? सरबर ਤੁਹਾਡੇ ਬਜ਼ੁਰਗਾਂ ਦਾ ਕੀ ਨਾਂ ਸੀ? गुलाम खान ਗੁਲਾਮ ਖਾਨ। ਤੇ ਆਪਣੀ ਰਾਜਪੂਤ ਬਰਾਦਰੀ ਹੈ ਜੀ? जी है। ਮੰਝ कोड़ेबा ਕੋੜੇਵਾ कोड़ेबा ਰਾਜਪੂਤ। कोड़ेबा। ਬਾਬਾ ਜੀ ਆਪਣੀ ਕਿੰਨੀ ਕੁ ਉਮਰ ਸੀ ਉਦੋਂ ਜਦੋਂ? 8-7 साल 8-7 ਸਾਲ ਸੀ। 8 साल हाँ। 8 साल। ਫਿਰ ਤੁਹਾਨੂੰ ਥੋੜਾ ਬਹੁਤਾ ਯਾਦ ਹੋਣਾ। और थोड़ा बहुत आई ਅੱਛਾ। जब अपने खोखा जानते थे ਹਾਂ ਹਾਂ। वो नाने नाल चल जाना ਹੂੰ। साढ़े नाल ही दिया जाता होंदा बुढ़ा दरिया जिन ਬੁੱਢਾ कहीं ਦਰਿਆ ਬੜਾ बुढ़ा ਮਸ਼ਹੂਰ ਹੈ ਜੀ। हाँ बुढ़ा दरिया साढ़े नाल ही जाता था। मरबा का फैसला था। ਅੱਛਾ। हाँ। ਬਾਬਾ ਇਹਨੂੰ ਬੁੱਢਾ ਦਰਿਆ ਕਿਉਂ ਕਹਿੰਦੇ ਸੀ? पता नहीं जी क्यों कहते थे। और बुढ़ा दरिया अन्ना ने पानी था। ਡੁੱਬਦਾ ਨਹੀਂ ਸੀ ਬੰਦਾ। लक ना ना ਉਦਾਂ ਧਰੂੰਦਾ ਤਾਂ ਹੋਣਾ ਪਾਣੀ। हाँ ਜ਼ੋਰ ਤਾਂ ਮਾਰਦਾ ਹੋਣਾ। हाँ ना तो जोर भी था मारदा। ਅੱਛਾ। ਅਸੀਂ ਨਹਾਉਂਦੇ ਨਹੀਂ ਨਾਨੇ ਹੁੰਦੇ ਜਦ ਸੁਸਤਾ ਮੈਨੂੰ ਇਹ। ਤੁਸੀਂ ਨਹਾਉਂਦੇ ਰਹੇ ਆ ਹਾਂ ਬੁੱਢੇ ਦਰਿਆ 'ਚ? ਉੱਥੇ ਮਈਆਂ ਵਿਛੜਨੀਆਂ ਉਹਦੇ ਦਰਿਆ ਦੇ ਵਿੱਚ ਅੱਛਾ। ਮਈਆਂ ਚੁਗਦੀਆਂ ਸੀ। ਹਾਂ ਹਾਂ ਉਹ ਨਰੂ ਘਾਹ ਜਿਹਾ ਹੁੰਦਾ ਨਾ ਪਟੜੀਆਂ ਉੱਤੇ ਹਾਂ ਹਾਂ। ਉਹ ਪਾਣੀ ਦੇ ਵਿੱਚ ਨੂੰ ਆਉਂਦਾ। ਅੱਛਾ। ਉਹ ਮਈਆਂ ਖਾਣ ਵਾਲੇ ਉੱਤੇ ਖੇਲੀ ਜਾਣਾ ਨਾਲ ਉੱਤੇ ਨੱਚ ਜਾਣਾ। ਯਾਦ ਇਹਦਾ ਵੀ ਆਇਆ ਇਧਰ ਨੂੰ ਘੁਮਾ ਕੇ ਲੈ। ਅੱਛਾ ਇਹਦਾ ਮਤਲਬ ਤੁਸੀਂ ਨਹਾਉਂਦੇ ਰਹੇ ਆ, ਤਾਰ ਤੂਰ ਲੈਂਦੇ ਹੋਣੇ, ਤਰਨਾ ਆਉਂਦਾ ਹੋਣਾ ਨਾ ਤੁਹਾਨੂੰ? ਨਹੀਂ ਤਰਨ ਵਾਲਾ ਹੈ ਨਹੀਂ ਸੀ ਪਾਣੀ ਥੋੜਾ ਹੀ ਸੀ। ਅੱਛਾ ਹਾਂ ਲੱਕ ਲੱਕ ਹੀ। ਅੱਛਾ। ਹਾਂ। ਮੱਛੀਆਂ ਮੁੱਛੀਆਂ ਵੀ ਫੜਦੇ ਹੁੰਦੇ ਸੀ? ਹਾਂ, ਮੱਛੀਆਂ ਵੀ ਸੀਆਂ ਵਿੱਚ। ਹਾਂ। ਹਾਂ ਬਾਬਾ ਆਪਣੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਲਾਗੇ ਭੈਣੀਆਂ ਸੀਆਂ। ਸਾਲੂ ਵਾਲੀ ਭੈਣੀ, ਕਾਹੀ ਵਾਲੀ ਭੈਣੀ, ਹਾਂਜੀ। ਤਾਂ ਬੁੱਢਿਆਲ ਚਾਰ ਪਹਾੜੂਵਾਲ। ਭੈਣੀਆਂ ਸੀ, ਇੱਕ ਦੁਆਬਾ ਸੀ। ਹਾਂ ਇੱਕ ਦੁਆਬਾ ਕਰੌੜ ਅੱਛਾ। ਤਨਾਂਸੂ ਮੇਲੋਂ ਮੇਲੋਂ ਬੁੱਢਿਆਲ ਬੁੱਢੇਆਲ। ਬੁੱਢਿਆਲ ਹਾਂ। ਜੰਡਾਲੀ ਘੋੜਾ ਥੋੜਾ ਦੂਰ ਹੋਣਾ। ਹੈ। ਜੰਡਾਲੀ ਘੋੜਾ ਥੋੜਾ ਜਿਹਾ ਦੂਰ ਹੋਣਾ। ਉਹ ਮੈਂ ਦੇਖਿਆ ਨਹੀਂ ਜਾਣੀ ਦੂਰ ਹੀ ਹੋਣਾ। ਸੁਣਿਆ ਆ ਹੈ। ਕਲਾਮ ਵੀ ਗਿਆ ਮੈਂ। ਖਾਸੀ? ਨਾ ਮੈਨੂੰ ਪਤਾ। ਅੱਛਾ ਖਾਸੀ ਦਾ ਨਹੀਂ ਪਤਾ। ਹਾਂ ਕਮਾਲੀਏ ਬੈਠੇ ਖਾਸੀ ਦੇ ਬੰਦੇ। ਹਾਂ ਬੈਠੇ ਹੋਣੇ ਛੱਟੇ ਦੇ ਉੱਤੇ ਦੁਨੀਆ ਕੋ ਕਿਸੇ ਬੈਠਾ। ਬਾਬਾ ਜੀ ਆਪਣੇ ਉਸ ਪਿੰਡ ਦੇ ਵਿੱਚ ਗੱਦੋਵਾਲ 'ਚ ਕਿਹੜੀਆਂ ਕੌਮਾਂ ਬੈਠੀਆਂ ਸੀਗੀਆਂ? ਕੌਮ ਰਾਜਪੂਤ ਹੈ ਜ਼ਿਆਦਾ। ਅੱਛਾ। ਗੁੱਜਰ ਥੇ ਨਾਲ ਹਾਂ। ਭੈਣੀਆਂ ਦੁਆਬੇ ਅੱਛਾ। ਰਾਜਪੂਤਾਂ ਦੇ ਪਿੰਡ ਸਾ। ਰਾਜਪੂਤ ਜ਼ਿਆਦਾ। ਯਾ ਚਮਾਰ ਹੁੰਦੇ ਸੀ। ਅੱਛਾ। ਚਮਾਰ ਉਹ ਕੰਮ ਕਾਰ ਕਰਦੇ ਸਾਂਝੀ ਰੱਖਦੇ ਹੁੰਦੇ ਸੀ ਉਹਨਾਂ ਨੂੰ। ਅੱਛਾ। ਹਾਂ। ਸੇਪੀ ਦਾ ਕੰਮ ਕਰਦੇ ਹੋਣੇ ਨਾ? ਹਾਂ ਉਹ ਬਾਬਾ ਜੀ ਉਦੋਂ ਤੁਹਾਡਾ ਜ਼ਿਆਦਾਤਰ ਤਾਂ ਜ਼ਿਮੀਂਦਾਰੇ ਨਾਲ ਹੀ ਹੋਣਾ ਕੰਮ ਕਾਰ ਹੈ ਨਾ? ਹਾਂ ਜ਼ਿਮੀਦਾਰਾਂ ਨਾਲ ਹੀ। ਆਹੋ। ਜ਼ਿਮੀਦਾਰ ਪੜਾਈਆਂ ਤਾਂ ਜੇ ਸ਼ੁਰੂ ਹੋਈਆਂ ਜ਼ਿਆਦਾ। ਉੱਥੇ ਕਿਤੇ ਹਾਂ ਉੱਥੇ ਤਾਂ ਮੁੰਡਾ ਤਕੜਾ ਹੁੰਦਾ ਸੀ, ਕਹਿੰਦੇ ਚਲੋ ਮੱਝਾਂ 2 ਹੋਰ ਲੈ ਲਓ। ਹਾਂ ਹੋ ਗਿਆ ਮੁੰਡਾ ਤਕੜਾ। ਮਾਲ ਫਿਰਦਾ ਹੁੰਦਾ ਖੁੱਲਾ ਫਿਰਦਾ ਹੁੰਦਾ ਅੱਛਾ। 100 ਸਾਲ ਡੰਗਰ ਰੱਖਿਆ ਹੁੰਦਾ ਸੀ। ਹੂੰ। ਕਿਹੜਾ ਉੱਥੇ ਘਰੋਂ ਪਾਉਂਦੇ ਸੀ ਵੱਢ ਕੇ। ਅੱਛਾ ਲੋਕਾਂ ਦੇ? ਨਾ ਡੰਗਰ ਚੁਗਦੇ ਸੀ। ਜੂਹਾਂ ਪਈਆਂ ਸੀ ਹਾਂ ਚਾਰਦੇ ਸੀ। ਖੁੱਲੀਆਂ ਜੂਹਾਂ ਚਾਰਦੇ ਸੀ। ਪਾਲੀ ਰੱਖੇ ਹੁੰਦੇ ਸੀ ਰਾਜਪੂਤਾਂ ਕੋਲ ਜ਼ਮੀਨਾਂ ਵੀ ਖੁੱਲੀਆਂ ਹੁੰਦੀਆਂ ਸੀ? ਖੁੱਲੀਆਂ। ਰਾਜਪੂਤਾਂ ਕੋਲ ਜ਼ਮੀਨਾਂ ਖੁੱਲੀਆਂ ਨਹੀਂ। ਬਾਬਾ ਜੀ ਫਿਰ ਆਪਣੀਆਂ ਜਿਹੜੀਆਂ ਰਿਸ਼ਤੇਦਾਰੀਆਂ ਸੀ ਉਹ ਕਿਹੜੇ ਕਿਹੜੇ ਪਿੰਡਾਂ 'ਚ ਸੀ? ਇੰਨਾ ਨਹੀਂ ਮੈਨੂੰ ਪਤਾ ਜ਼ਿਆਦਾ। ਇੱਥੇ ਆ ਕੇ ਤਾਂ ਪਤਾ ਲੱਗਿਆ ਹੀ ਹੋਊ ਵੀ ਕਿੱਥੇ ਕਿੱਥੇ ਰਹਿੰਦੇ ਸੀ। ਇੱਥੇ ਤਾਂ ਹੁਣ ਜਿੱਥੇ ਜਿੱਥੇ ਹੈਗੇ ਕੋਈ ਦੇਵੀਦਾਸ ਬੈਠਾ, ਨਾ ਉੱਥੇ ਕੋਈ ਕਿਤੇ ਬੈਠਾ। ਇੰਡੀਆ 'ਚ ਆਪਣੇ ਨਾਨਕੇ ਕਿੱਥੇ ਹੁੰਦੇ ਸੀ? ਨਾਨਕੇ ਪਿੰਡ 'ਚ ਸੀ। ਉਸੇ ਪਿੰਡ 'ਚ ਸੀ? ਹਾਂ ਪਿੰਡ 'ਚ ਅੱਛਾ। ਪਿੰਡ 'ਚ ਹੀ। ਪਿੰਡ 'ਚ ਹੀ ਨਾਨਕੇ ਸੀ। ਹਾਂ ਠੀਕ ਹੈ। ਤੁਸੀਂ ਤਾਂ ਫਿਰ ਸਵਾਦ ਨਹੀਂ ਲਿਆ ਨਾਨਕਿਆਂ ਦੇ ਜਾਣ ਵਾਲਾ? ਪਿੰਡ ਵਾਲੇ ਨੇ ਕਾਹਦਾ ਸਵਾਦ ਲੈਣਾ ਹੈ? ਹਾਂ ਇਧਰੋਂ ਟੰਬੇ ਪਏ ਤਾਂ ਨਾਨਕਿਆਂ ਦੇ ਜਾ ਬੜੇ, ਉਧਰੋਂ ਹਾਂ ਇੱਧਰ ਆ ਗਏ। ਇੱਧਰ ਆ ਗਿਆ। ਹਾਂ ਰੁੱਸ ਰੁੱਸ ਕੇ ਜਾਂਦੇ ਹੋਣੇ ਘਰਦਿਆਂ ਨਾਲ?
ਜਾਂ ਕੋਟ ਤੋਂ ਡਰਦੇ ਨਾਨਕਿਆਂ ਦੇ ਜਾ ਵੜਦੇ? ਆ ਜਾ ਵੜਦੇ ਨੇ। ਤੇ ਬਾਬਾ ਜੀ ਆਪਣੇ ਪਿੰਡ 'ਚ ਸਿੱਖ ਵੀ ਰਹਿੰਦੇ? ਇਹ ਵੀ ਨਾਨਕੇ ਸਾਡੇ ਆਏ ਵੀ ਆਪਣੇ ਪਿੰਡ 'ਚ ਸਿੱਖ ਵੀ ਰਹਿੰਦੇ ਸੀਗੇ? ਨਾ ਸਾਡੇ ਪਿੰਡ ਪੂਰਾ ਸੇ ਪਿੰਡ ਮੁਸਲਮਾਨਾਂ ਦਾ? ਮੁਸਲਮਾਨ ਆਪਣੇ ਬਡਾਰੂਆਂ ਦਾ ਉਹਦਾ ਕਿਸੇ ਸਿੱਖਾਂ ਨਾਲ ਦੁਆ ਸਲਾਮ ਹੈਗੀ ਜੀ ਆਲੇ ਦੁਆਲੇ ਪਿੰਡਾਂ 'ਚ? ਉਹ ਤਾਂ ਹੋਊਗੀ ਸਿਆਣਾ ਜੀ ਕਿਸੇ ਦੀ। ਹਾਂ ਖੁਸ਼ੀ ਰਾਮ ਸੁਨਿਆਰਾ, ਬਾਬੂ ਰਾਮ ਤੇ ਖੁਸ਼ੀ ਰਾਮ ਦੇ ਮੁੰਡੇ ਨਾਲ ਗੱਲ ਵੀ ਹੁੰਦੀ, ਉਹ ਬਲਵੀਰ ਨੇ ਕਰਾਈ ਕਈ ਦਫਾ। ਅੱਛਾ। ਹਾਂਜੀ, ਹਾਂ। ਤੇ ਉਹ ਤਾਂ ਹੁਣ ਜ਼ਿਮੀਂਦਾਰਾ ਕਰਦੇ ਆ, ਕਹਿੰਦੇ 7-8 ਪੈਲੀਆਂ ਵੀ ਉਹਨਾਂ ਕੋਲ। ਹਾਂਜੀ, ਤੇ ਨਾਨਕੇ ਸਾਡੇ ਜਿਹੜੇ ਦਾਦੇ ਸੀ ਇਹਨਾਂ ਦੇ ਨਾਨਕੇ ਸੀਗੇ, ਪਿੰਡ 'ਚ ਹੀ ਸੀਗੇ। ਹਾਂਜੀ, ਤੇ ਪਰ ਸਾਡੇ ਨਾਨਕੇ ਕੰਮੇ ਘਰਾਲੇ ਸੀਗੇ। ਸਾਡੇ ਨਾਨਕੇ ਕੰਮੇ ਘਰਾਲੇ ਦੇ ਆ, ਨਾਲ ਕੰਗਰਾਲੇ ਸੀ। ਉੱਥੇ ਬਹੁਤ ਵਡਾਂਗਾ ਹੋਇਆ ਸੀ ਉਸ ਟਾਈਮ, ਖੂਹ ਭਰ ਗਿਆ ਸੀ, ਸੁਣੀਆਂ ਗੱਲਾਂ। ਹਾਂਜੀ, ਬਹੁਤ ਵਡਾਂਗਾ ਹੋਇਆ ਸੀ। ਬਿੱਲੇ ਹੋਗਾ ਹਾਂਜੀ, ਪਿੰਡ ਬਿੱਲੇ ਹੋਗਾ ਬਸ ਬਸ। ਉਹ ਟਾਈਮ ਬਹੁਤ ਮਾੜਾ ਸੀ ਉਦੋਂ। ਬਹੁਤ ਤੇ ਮਾੜਾ ਖੂਨ time। ਸਫੈਦ ਹੋ ਗਏ ਲੋਕਾਂ ਦੇ। ਹਾਂ ਲੁੱਟਮਾਰ ਕਰਨ ਵਾਲਾ ਤਬਕਾ ਵੀ ਸ਼ਾਮਲ ਹੋ ਗਿਆ। ਉਹਨਾਂ ਨੇ ਫਿਰ ਆਪਣੀ ਲੁੱਟਮਾਰ ਦੇ ਸਿਲਸਿਲੇ ਵਿੱਚ ਜਾਨਾਂ ਦਾ ਵੀ, ਅਗਰ ਲੋਕਾਂ ਦੀਆਂ ਜਾਨਾਂ ਵੀ ਲੈਣੀਆਂ ਪਈਆਂ ਤਾਂ ਉਹਨਾਂ ਨੇ ਲਈਆਂ। ਲਈਆਂ। ਬਾਕੀ ਅੱਲਾ ਆਪ ਆਪਣੀ ਜਾਨ ਦੀ ਪਈ ਸੀ। ਬੁੜੀਆਂ ਨੇ ਜਿਹਦੇ ਨਿਆਣੇ ਜਾਂ ਬਾਦ ਨਿਆਣੇ ਰੋਣਾ, ਨਿਆਣੇ ਚੱਕ ਕੇ ਸਿੱਟਣੇ। ਕੋਈ ਸਿੱਖਾਂ ਨੂੰ ਜੇ ਆਵਾਜ਼ ਆ ਗਈ ਸਾਨੂੰ ਵੱਢ ਦੇਣਗੇ, ਵੱਢ ਦੇਣਗੇ। ਹਾਂ ਆਵਾਜ਼ ਸੁਣ ਕੇ ਉਹ ਜਿਹਦੇ ਨਿਆਣੇ ਸਿੱਟਣੇ। ਜਾਂ ਸੁੱਟ ਦੇਣੇ ਜਾਂ ਗਲ ਘੁੱਟ ਦੇਣਾ। ਬਹੁਤ ਬੁਰਾ ਹਾਲ ਥਾ ਜੀ। ਤੁਹਾਨੂੰ ਘਰ ਦਾ ਪਤਾ ਆਪਣੇ ਦਾ ਕਿੱਧਰ ਸੀ, ਇਹਨਾਂ ਦਾ ਪਤਾ ਹੋਊ। ਸਾਡੇ ਹਾਂ ਦਾ ਵੀ ਪਤਾ ਹੋਊਗਾ। ਹਾਂ ਸਾਡਾ ਨੀ ਪਤਾ। ਹਾਂਜੀ, ਖੂਹ ਕਿੱਧਰ ਸੀਗੇ ਉਹ ਦੱਸੋ। ਖੂਹ ਸਾਹਮਣੇ ਖੂਹ ਸਾ ਆਪਣੇ ਨਾਲ ਹੀ ਇਸ ਤਰਫ ਸਾਹਮਣੇ ਖੂਹ ਕਹਿੰਦੇ ਸੀ ਉਹਨੂੰ। ਉੱਥੇ ਬੀਜ ਦਿੰਦੇ ਮੱਕੀਆਂ ਮੁੱਕੀਆਂ, ਬਰਸਨ ਬੀਜ ਲੈਣੇ। ਬਾਕੀ ਜ਼ਮੀਨ ਮਾਰੂ ਸੀ ਆਪਣੀ, ਤਾਂ ਸਾਰੀ ਜ਼ਮੀਨ ਮਾਰੂ ਹੀ ਸੀ। ਮਾਰੂ ਤੁਹਾਡੇ ਜਿਹੜੀ ਜ਼ਮੀਨ ਸੀ ਜ਼ਿਆਦਾ ਉਧਰ ਮੂੰਗਫਲੀ ਬਹੁਤੀ ਬੀਜਦੇ ਸੀ। ਮੂੰਗਫਲੀ ਮੂੰਗਫਲੀ, ਛੋਲੇ ਮਾਰੂ ਮਤਲਬ ਰੇਤਲੀ ਜ਼ਮੀਨ ਸੀ। ਹਾਂ ਰੇਤਲੀ ਜ਼ਮੀਨ। ਹੁਣ ਤਾਂ ਹਾਈ ਸਾਹਿਬ ਉਹ ਇਲਾਕਾ ਪੂੰਜੀ ਵੀ ਹੁੰਦੀ ਆ ਹੁਣ ਬਹੁਤ ਤਾਂ। ਜ਼ਿਆਦਾ ਕਈ ਮਹਿੰਗਾ ਹੋ ਦਫਾ ਗਿਆ। ਵੀਡੀਓ, ਹਾਂਜੀ ਵੀਡੀਓ ਆਈਆਂ ਕਈ ਦਫਾ, ਉਦੋਂ ਬਲਵੀਰ ਸਿੰਘ ਨੇ ਭੇਜੀਆਂ। ਆ ਹੁਣ ਉਹਨੇ ਕਿਹਾ ਮੁੰਜੀ ਲਾਉਣ ਲੱਗੇ 8 ਪੈਲੀਆਂ। ਉਹ ਖੁਸ਼ੀ ਰਾਮ ਦਾ ਮੁੰਡਾ ਜਿਹੜਾ ਉਹ ਮੁੰਜੀ ਲਾਉਣ ਲੱਗਿਆ। ਆ ਪਰਸੋਂ ਗੱਲ ਹੋਈ ਹਲੇ। ਜਾ ਕੇ ਆਇਆ ਉੱਥੇ 82 ਚ ਗਿਆ ਸੀ। ਮੁਹੰਮਦ ਜਾ ਕੇ ਆਇਆ, ਉਹ ਕਹਿੰਦਾ ਜੇ ਟਿੱਬੇ ਸਨ, ਟਿੱਬੇ ਨੌ ਨਿਸ਼ਾਨੀ ਹੈ ਨਹੀਂ ਉੱਥੇ। ਅੱਛਾ, ਟਿੱਬੇ ਖਣ ਕਿਤੇ ਨੂੰ ਗਏ। ਖਤਮ ਹੋ ਗਏ ਆਪਣੇ ਵੀ ਤਾਂ ਹਾਂ ਮੌਕੇ ਗਏ ਤੇ ਮੁੰਜੀਆਂ ਲੱਗਦੀਆਂ ਹੁਣ ਉੱਥੇ, ਜਿੱਥੇ ਮਾਰੂ ਮੁੰਜੀ ਸੀ ਨਾ ਫਸਲ। ਪਹਿਲੇ ਟਿੱਬਿਆਂ ਦੇ ਆਹੀ ਛੋਲੇ ਬੀਜ ਦੇਣੇ, ਗੁਆਰਾ ਬੀਜ ਲੈਣਾ। ਇਹ ਜਿਹੜਾ ਮੀਂਹ ਮੂੰਹ ਨਾ ਹੋ ਜਾਂਦਾ। ਉਦੋਂ ਤਾਂ ਜੇ ਰਾਤ ਨੂੰ ਹਨੇਰੀ ਚੱਲਦੀ ਸੀ ਨਾ ਜੀ, ਬਾਬਾ ਜੀ ਹੁਣੀ ਦੱਸਦੇ ਆ ਭਈ ਸਵੇਰ ਨੂੰ ਰਾਹ ਨਹੀਂ ਸੀ ਲੱਭਦਾ ਕਿਤੇ ਨੂੰ ਲੰਘਣਾ। ਲੀਆਂ ਨਹੀਂ ਸੀ ਲੱਭਦੀਆਂ। ਤੇ ਜੰਦੇ ਵਾਲੇ ਬੰਦੇ ਜਿਹੜੇ ਅੱਗੇ ਉਹਨੇ ਜੰਦਾ ਖਿੱਚ ਕੇ ਲੀਆਂ ਉਹਨਾਂ ਨੇ ਸਾਫ਼ ਕਰਨੀਆਂ। ਫਿਰ ਇਹ ਤੋੜ ਕੇ ਫਿਰ ਆ ਜਾਂਦੀ ਸੀ। ਲੇਟ ਉੱਡ ਕੇ ਆ ਜਾਂਦੀ ਸੀ। ਤੇ ਧਨਾਨਸੂ ਨਾਲ ਸੀ ਪ੍ਰਾਇਮਰੀ ਸਕੂਲ, ਉਦੋਂ ਗੱਦੋਵਾਲ ਸੀਗਾ। ਤੇ ਆ ਵੀਰਾ ਜੀ ਨਹੀਂ ਸ਼ਾਹ ਜੀ ਫੌਤ ਹੋ ਗਿਆ ਹੁਣ 2 ਸਾਲ ਹੋ ਗਿਆ। ਦਰਬਾਰ ਬਣਿਆ ਉਹਨਾਂ ਸਾਹਮਣੇ। ਤੇ ਉਹ ਕਹਿੰਦੇ ਹੱਸਦੇ ਹੁੰਦੇ ਵੀ ਮੈਂ 5 ਜਮਾਤਾਂ ਗੱਦੋਵਾਲ ਪੜ੍ਹਿਆ। ਅੱਛਾ, ਹਾਂਜੀ, ਉਸ ਟਾਈਮ ਉਹ ਦੇਖ ਲਓ ਵੀ ਕਿੰਨੀ ਉਮਰ ਸੀ। ਤੇ ਉਸ ਟਾਈਮ ਅਗਰ 5 ਮਾਤਾਂ ਪੜ੍ਹ ਗਏ ਸੀ ਤੇ ਮੈਂ ਕਹਿੰਦਾ ਬੜਾ ਉਹ ਘਰਾਨਾ ਜਿਹੜਾ ਸੀ ਬੜਾ ਪੜ੍ਹਾਈ ਦੇ ਹੱਕ ਤੇ ਬਹੁਤ ਚੰਗਾ ਸੀ। ਵਰਨਾ ਕਿੱਥੇ ਲੋਕ ਪੜ੍ਹਾਈਆਂ ਕਰਾਉਂਦੇ ਸੀ। ਧਨਾਨਸੂ ਚੋਂ ਉਹ ਪੜ੍ਹਨ ਆਉਂਦੇ ਸੀ ਇੱਥੇ। ਹਾਂ, ਬੜੀ ਗੱਲ। ਤੇ ਸਾਡੇ ਜਿਹੜੇ ਪ੍ਰਾਇਮਰੀ ਪੜ੍ਹ ਜਾਂਦੇ ਸੀ ਨਾ, ਉਹ ਫਿਰ ਕੂਮ ਹਾਈ ਸਕੂਲ ਪੜ੍ਹਨ ਜਾਂਦੇ ਸੀ, ਕੂਮ ਕਲਾਂ 'ਚ। ਹਾਂਜੀ, ਆ ਤੁਹਾਡੇ ਸੈਦ ਮੂਦ ਬੈਠੇ ਆ ਟੋਭੇ ਕੋ, ਸ਼ਾਹ ਸਾਹਿਬ ਸੀ ਉੱਥੇ ਦੇ ਸੈਦ ਮੂਦ ਦੇ। ਉਹ ਫਿਰ ਉੱਥੇ ਪੜ੍ਹਨ ਜਾਂਦੇ ਸੀ। ਤੇ ਬੂਟਾ ਟੇਢੇ ਵਾਲੀ ਇੱਕ ਹੁੰਦਾ ਸੀ, ਉਹਦੀ ਔਲਾਦ ਧਰੋੜਾਂ 'ਚ ਬੈਠੀ ਆ। ਅੱਛਾ, ਉਹਦਾ ਬੜਾ ਵਪਾਰ ਚੱਲਦਾ ਸੀ ਉੱਥੇ। ਹਾਂਜੀ, ਰਾਈ ਸੀ ਉਹ। ਸਾਡੇ ਬਾਬੇ ਹੋਣੀ ਨਾ ਉਹ ਪਹਾੜਾ ਢੋਂਦੇ ਸੀ, ਉਹ ਲੈ ਕੇ ਜਾਂਦੇ ਸੀ। ਇੱਥੇ ਬੜਾ ਵਪਾਰ ਕੀਤਾ। ਹਾਂ ਵੋਟਾਂ ਨੇ। ਕੀ ਕਪਾਹ ਕਪੂ ਜਿੰਸਾਂ ਖਰੀਦਦਾ ਹੁੰਦਾ ਸੀ? ਹਾਂ ਅੱਛਾ, ਖੰਡ ਕਣਕ ਹਾਂ, ਜੋ ਸਾਰਾ ਬਜਣ ਸੀ। ਜਿਹੜੀ ਸ਼ਾ ਲੱਭਣੀ ਉਹ ਖਰੀਦ। ਹਾਂ ਠੀਕ ਹੈ। ਨਾਲ ਪਿੰਡ ਜਿਹੜੇ ਸੀ ਖਾਸੀ, ਅੱਛਾ, ਧਨਾਨਸੂ, ਕੁਹਾੜਾ ਤੇ ਮੇਲੋਂ, ਚੌਂਤਾ, ਕੰਮਾ ਘਰਾਲਾ ਦੂਰ ਸੀ, ਕੰਗਰਾਲੀ ਵੀ ਦੂਰ ਸੀ। ਹਾਂਜੀ, ਉਦੋਂ ਗੱਲ ਹੋਈ ਕੱਲ ਹਲੇ ਉਹਦੇ ਨਾਲ ਬਲਵੀਰ ਸਿੰਘ ਨੇ, ਕਹਿੰਦਾ ਘੋੜਿਓਂ ਆ ਰਿਹਾ ਮੈਂ ਰਸਤੇ 'ਚ। ਬਾਬੇ ਕਿਹਦੇ ਪਿੰਡ ਉਹ ਕੁਹਾੜਾ ਸੀ, ਜੰਡਾਲੀ ਕੁਹਾੜਾ। ਹਾਂ, ਉਹ ਲਾਗੇ ਸੀਗੇ। ਹਾਂਜੀ, ਇਹ ਪਿੰਡ ਸਾਡੇ ਲਾਗੇ ਸੀਗੇ। ਸਿਆਣਿਆਂ ਤੋਂ ਗੱਲਾਂ ਸੁਣੀਆਂ, ਸਾਨੂੰ ਤਾਂ ਉਹੀ ਯਾਦ। ਹਾਜੀ ਤਾਹਰ ਸਾਹਿਬ ਆ ਜੀ ਸਾਡੇ ਨਾਲ ਜੀ। ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਆ ਜੀ। ਇਹ ਮੈਨੂੰ ਤਕਰੀਬਨ ਕੁਛ 6 ਮਹੀਨੇ ਤੋਂ ਸੱਦ ਰਹੇ ਸੀ, ਲੇਕਿਨ ਇਸ ਦੌਰਾਨ 2 ਐਸੇ ਬਜ਼ੁਰਗ ਜਿਹੜੇ ਉਹ ਅੱਲਾ ਨੂੰ ਪਿਆਰੇ ਹੋ ਗਏ, ਉਹਨਾਂ ਦੀ ਵੀਡੀਓ ਨਹੀਂ ਰਿਕਾਰਡ ਕਰ ਸਕੇ ਲੇਟ ਹੋਣ ਦੇ ਕਾਰਨ। ਬਾਕੀ ਇਹਨਾਂ ਕੋਲ ਜਿਹੜੀ ਮਾਲੂਮਾਤ ਆ ਜੀ, ਸੀਨਾ ਪਸੀਨਾ ਬਹੁਤ ਜ਼ਿਆਦਾ। ਔਰ ਇਹਨਾਂ ਨੂੰ ਸ਼ੌਕ ਵੀ ਬੜਾ ਕਿ ਆਪਣਾ ਪਿਛੋਕੜ ਦੇਖਣ ਦਾ ਔਰ ਪਿਛੋਕੜ ਨਾਲ ਜੁੜੇ ਹੋਏ ਲੋਕਾਂ ਨਾਲ ਗੱਲ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਰੱਖਦੇ ਆ ਜਾਂ ਜੀ। ਭੋਜ ਹੋਇਆ ਸਾਰਿਆਂ ਦਾ। ਅਸੀਂ ਇੱਧਰ ਆ ਕੇ ਜੰਮੇ ਆ। ਬਾਕੀ ਦਾਦੇ ਪੜਦਾਦੇ ਕਬਰਾਂ ਉੱਥੇ ਨਾਲ ਦਰਬਾਰ ਸੀ ਬਾਬੇ ਜ਼ਹਿਰ ਬਲੀ ਦਾ।
ਹਾਂਜੀ ਭਾਗਪੁਰ ਖੁਸ਼ੀ ਡਿਵਿਡਾ ਖੂਹ ਲਾਇਆ ਇੱਕ ਦਿਨ ਦਿਖਾਇਆ ਉਹਨੇ ਮੈਨੂੰ ਉੱਥੋਂ ਵੀਡੀਓ ਬਣਾ ਕੇ ਬਲਵੀਰ ਸਿੰਘ ਨੇ ਕਹਿੰਦਾ ਅਸੀਂ ਉੱਥੇ ਭਾਗਪੁਰ ਆ ਪਰਸੋਂ ਚ ਉੱਥੇ ਵੀ ਉੱਥੇ ਆਇਆ ਹੋਇਆ ਸੀ ਕੋਈ ਟਿਊਬਵੈੱਲ ਲਾਉਣ ਉਹ ਆਹੋ ਉੱਥੇ ਬੜਾ ਮੇਲਾ ਲੱਗਦਾ ਹੁੰਦਾ ਸੀ ਦੱਸਦੇ ਸਿਆਣੇ ਆ ਬਾਬਾ ਮਹਿੰਦੀ ਕਹਿੰਦੇ ਉਹਦੇ ਵਿੱਚ ਬੜੀ ਕਰਾਮਾਤ ਸੀ ਉਹਦੇ ਵਿੱਚ ਕਦੇ ਬਾਹਰ ਲੱਗ ਗਈ ਮਗਰ ਅੱਛਾ ਚੋਰਾਂ ਨੇ ਖੋਲ੍ਹਿਆ ਮਾਲ ਮਈਆਂ ਖੋਲ੍ਹੀਆਂ ਹਾਂ ਮਗਰ ਬਾਹਰ ਲੱਗ ਗਈ ਜੇ ਚੀੜ ਪੈਂ ਚਲੀ ਗਈ ਜਾ ਕੇ ਮੱਝਾਂ ਛੱਡ ਦਿੱਤੀਆਂ ਛੱਪੜੀ ਸੀ ਉੱਥੇ ਤੇ ਬਾਬਾ ਤੂੰ ਹੀ ਸਾਨੂੰ ਰੱਖਣ ਵਾਲਾ ਉਹਦੀ ਜਾਂ ਲੂ ਲੈ ਕੇ ਨਾ ਉਹਦੇ ਕੁੱਟੀਏ ਜਾ ਵੜੇ ਮਗਰ ਬਾਹਰ ਜਾ ਪੜੀ ਉਹ ਕਹਿਣ ਲੱਗੀ ਬਾਬਾ ਸਾਡੇ ਚੋਰ ਆਇਆ ਸੱਚਾ ਚੋਰ ਦੇ ਮਈਆਂ ਲੈ ਕੇ ਆਇਆ ਬਾਬਾ ਕਹਿਣ ਲੱਗਾ ਕਹਿੰਦਾ ਮਈਆਂ ਤੁਸੀਂ ਦੇਖ ਲਓ ਜਿੱਥੇ ਤੁਹਾਡੀਆਂ ਹੈਗੀਆਂ ਤਾਂ ਮੇਰੇ ਕੋਲ ਕੋਈ ਚੋਰ ਆਏ ਤੇ ਮਈਆਂ ਦੇਖ ਲਓ ਪਛਾਣ ਲਓ ਤੁਸੀਂ ਮਈਆਂ ਫਿਰਦੀਆਂ ਛੱਪੀ ਵਿੱਚ ਉਹ ਜਿਹੜੀਆਂ ਮਈਆਂ ਉਹਨਾਂ ਦੀਆਂ ਮੀਨੀਆਂ ਸੀਆਂ ਉਹ ਕੁੰਡੀਆਂ ਹੋ ਗਈਆਂ ਅੱਛਾ ਜਿਹੜੀਆਂ ਕੁੰਡੀਆਂ ਸੀ ਉਹ ਮੀਨੀਆਂ ਹੋ ਗਈਆਂ ਪੁਲੀਏ ਬਦਲ ਗਏ ਹੌਲੀਏ ਬਦਲ ਗਿਆ ਜਿਹੜੀਆਂ ਕਾਲੀਆਂ ਸੀ ਬੁਰੀਆਂ ਹੋ ਗਈਆਂ ਬੁਰੀਆਂ ਕਾਲੀਆਂ ਹੋ ਗਈਆਂ ਹਾਂ ਨਕਸ਼ਾ ਬਦਲ ਦਿੱਤਾ ਐਡੀ ਕਰਨ ਵਾਲੇ ਸੀ ਹਾਂ ਉਹ ਫਿਰ ਜਿਹੜੇ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਉਹ ਵਿਚਾਰੇ ਮੁੜ ਗਏ ਹੋਣੇ ਹਾਂ ਮੁੰਡੇ ਸਨ ਜਦੋਂ ਲੱਭੇ ਖੁਸ਼ੀ ਚੋਰਾਂ ਨੇ ਫਿਰ ਕੋਈ ਦਿਲੋਂ ਦੁਆ ਮੰਗੀ ਹੋਣੀ ਵੀ ਸਾਡੀ ਅੱਜ ਇੱਜ਼ਤ ਰਹਿ ਜਾਵੇ ਹਾਂ ਚੋਰ ਜਾਂ ਘਰੋਂ ਗੱਲ ਹੀ ਹੋਣੀ ਜਾਂ ਘਰੋਂ ਤੁਰਦਾ ਜਦੋਂ ਦੁਆ ਮੰਗ ਕੇ ਤੁਰਦੇ ਆ ਜਦੋਂ ਦੁਆ ਮੰਗਦੇ ਭਈ ਹਾਂ ਹਾਂ ਦੇਖੋ ਜੀ ਫਿਰ ਬਾਬਿਆਂ ਨੇ ਵੀ ਚੋਰਾਂ ਦਾ ਹੀ ਸਾਥ ਦਿੱਤਾ ਜੀ ਹਾਂਜੀ ਸਾਡੇ ਪਿੰਡ ਦੇ ਬੈਠੇ ਗੱਦੋਵਾਲ ਦੇ ਸੁਧਾਰ ਤੇ ਛੱਜੂ ਖਾਨ ਲੰਬੜਦਾਰ ਸੀ ਉੱਥੇ ਸਾਡੇ ਖਾਨਦਾਨ ਜੋ ਬਾਬਾ ਕਮੈਸ ਸੀ ਜੀ ਲੰਬੜਦਾਰ ਉੱਥੇ ਬਾਬਾ ਕਮੈਸ ਖਾਂ ਸਾਡੇ ਜਿਹੜੇ ਬਡਾਰੂ ਸੀ ਨਾ ਜੀ ਇਹ ਬਦਰੇ ਖਾਂ ਦੀ ਔਲਾਦ ਅਸੀਂ ਆ ਤੇ ਮੀਰੇ ਖਾਂ ਦੀ ਔਲਾਦ ਮਾਨੇ ਹੋਣੀ ਤੇ ਮੱਸੇ ਖਾਂ ਦੀ ਔਲਾਦ ਆਹ ਤਾਏ ਮੁਹੰਮਦਲੀ ਹੋਣੀ ਹਾਂਜੀ ਤਾਏ ਮੁਹੰਮਦਲੀ ਸਾਡਾ ਜਾ ਗਿਆ ਤਕਰੀਬਨ 82 83 ਚ ਉੱਥੇ ਰਹਿ ਗਿਆ ਉਹਨਾਂ ਕੋਲ ਉਹ ਜਿਹੜਾ ਖੁਸ਼ੀ ਰਾਮ ਦਾ ਮੁੰਡਾ ਸੀ ਨਾ ਉਹ ਕਹਿੰਦਾ ਸਾਡੇ ਕੋਲ ਰਹਿ ਗਿਆ ਇੱਕ ਦਿਨ ਗੱਲ ਹੋਈ ਸੀ ਉਹਦੇ ਨਾਲ ਤੇ ਉਹਨਾਂ ਦੀ ਸ਼ਾਦੀ ਉੱਥੇ ਹੀ ਹੋਈ ਸੀ ਇੰਡੀਆ 'ਚ ਸਾਡੇ ਤਾਏ ਦੀ ਕੰਮੇ ਘਰਾਲੇ ਵਾਲੇ ਜਿੰਨੇ ਵੀ ਸਾਰੇ ਰੰਡੇ ਹੋ ਗਏ ਜਦੋਂ ਉਜਾੜੇ ਪਏ ਨਾ ਔਰਤਾਂ ਨੇ ਖੂਹਾਂ 'ਚ ਛਾਲਾਂ ਮਾਰਤੀਆਂ ਇੱਧਰ ਆ ਕੇ ਦੁਬਾਰਾ ਸ਼ਾਦੀਆਂ ਹੋਈਆਂ ਹਾਂਜੀ ਤੇ ਜਿੱਦਾਂ ਬਚਾਉਣ ਵਾਸਤੇ ਆਪਣੀਆਂ ਜੀ ਹਾਂਜੀ ਤੇ ਸਾਡੇ ਬਾਬੇ ਹੋਣੀ ਜਦੋਂ ਦੱਸਦੇ ਹੁੰਦੇ ਸੀ ਵੀ ਜਦੋਂ ਅਸੀਂ ਤੁਰੇ ਨਾ ਢੱਗੇ ਲੈ ਕੇ ਗੱਡੇ ਦੇ ਕੈਂਪ 'ਚ ਆ ਗਏ 2 ਵਾਰੀ ਪੱਠੇ ਲੈਣ ਗਏ ਤੇ ਸਾਨੂੰ ਉੱਥੇ ਹੱਲਾ ਗੁੱਲਾ ਹੋਇਆ ਤੀਸਰੀ ਵਾਰੀ ਫਿਰ ਅਸੀਂ ਸਾਨੂੰ ਜਾਣ ਨਹੀਂ ਦਿੱਤੇ ਪੱਠੇ ਲੈ ਆਵੋ ਫਿਰ ਅਸੀਂ ਕੈਂਪ 'ਚ ਹੀ ਰਹੇ ਹਾਂ ਇੱਥੇ ਕਹਿੰਦੇ ਆ ਕੇ ਜਦੋਂ ਗੱਡੀ ਨਾ ਰੋਕ ਲਈ ਰਸਤੇ 'ਚ ਗੱਡੀ 'ਚ ਬਹਿ ਗਏ ਉੱਥੋਂ ਰਸਤੇ 'ਚ ਰੋਕ ਲਈ ਆ ਕੇ ਤੇ ਗੱਡੀ ਆਲੇ ਦੁਆਲੇ ਕਾਲੀ ਕਹਿੰਦੇ ਪਤਾ ਨਹੀਂ ਕਿਹੜੇ ਕਾਲੀ ਹੁੰਦੇ ਆਹ ਉਹ ਆਲੇ ਦੁਆਲੇ ਫਿਰਨ ਤੇ ਨਿਆਣੇ ਉਦੋਂ ਆਹ ਛੋਟੇ ਛੋਟੇ ਹੁੰਦੇ ਸੀ ਸਾਰੇ ਹੀ ਕਹਿੰਦੇ ਤੇ ਪਾਣੀ ਨਾ ਲੱਭੇ ਪੀਣ ਨੂੰ ਕਹਿੰਦਾ ਮੈਂ ਕਿਹਾ ਸਾਡਾ ਦਾਦਾ ਗੱਲ ਸੁਣਾਉਂਦਾ ਸੀ ਵੀ ਬਾਬਾ ਦਾਲਾ ਵੀ ਅਸੀਂ ਨਾ ਮੈਂ ਗਿਆ ਲੈ ਕੇ ਉਹ ਕੌਲਾ ਜਿਹਾ ਗੱਡੀ ਖੜੀ ਸੀ ਕਤਰਾ ਪਾਣੀ ਦਾ ਡਿੱਗਦਾ ਸੀ ਉਹਦੇ 'ਚੋਂ ਤੇ ਉਹਦੇ ਥੱਲੇ ਕੌਲਾ ਰੱਖਤਾ ਜਾ ਕੇ ਮਗਰ ਵੇਲਾ ਸੀ ਹਨੇਰਾ ਹੋ ਗਿਆ ਗੱਡੀ ਨਹੀਂ ਤੁੰਨ ਦਿੱਤੀ ਉਹਨਾਂ ਨੇ ਉਹ ਕੌਲਾ ਪਾਣੀ ਕਤਰਾ ਡਿੱਗ ਕੇ ਕੋਈ ਘੁੱਟ ਬਣਿਆ ਉਹ ਲਿਆਂਦਾ ਮੈਂ ਲਿਆ ਕੇ ਨਾ ਕੱਪੜਾ ਭੇਜ ਕੇ ਨਿਆਣੇ ਦੇ ਮੂੰਹ ਨੂੰ ਲਾਇਆ ਇਦਾਂ ਦੀ ਹਾਲਤ ਦੇ ਵਿੱਚ ਉਹ ਆਏ ਛਪੜੀਆਂ ਦੇ ਖੜੇ ਹੋਏ ਪਾਣੀ ਪੀਤੇ ਆ ਜੀ ਛਪੜੀਆਂ ਦੇ ਖੜੇ ਹੋਏ ਪਾਣੀ ਪੀਤੇ ਆ ਉਹਨਾਂ ਨੇ ਤੇ ਅੱਗਿਓਂ 3 ਭਰਾਵਾਂ ਦੀ ਔਲਾਦ ਬਦਰੇ ਖਾਂ ਦੀ ਮੱਸੇ ਖਾਂ ਬਦਰੇ ਖਾਂ ਸੈਂਟਰ ਵਾਲਾ ਸੀ ਮੱਸੇ ਖਾਂ ਵੱਡਾ ਸੀ ਮੇਰੇ ਖਾਂ ਛੋਟਾ ਸੀ ਉਹ 3 ਦੀ ਔਲਾਦ ਫਿਰ ਅੱਗੇ ਸੀਗੀ ਇੱਕ ਦੇ ਬਾਬਾ ਮਾਨਤ ਇਕੱਲਾ ਹੀ ਸੀ ਉਹਦੇ ਅੱਗੇ ਚਾਚੇ ਅਨਵਰ ਹੋਣੀ ਹੋ ਗਏ ਉਹਦੇ 3 ਅੱਛਾ ਜਿਹੜਾ ਬਦਰੇ ਖਾਂ ਦੀ ਉਹਦੇ ਬਾਬਾ ਦਾਲਾ ਬਾਬਾ ਸਾਡਾ 2 ਭਰਾ ਸੀਗੇ ਜਿਹੜਾ ਸੀਗਾ ਵੱਡਾ ਸਾਰਿਆਂ ਤੋਂ ਕਮੈਸ ਖਾਂ ਲੰਬੜਦਾਰ ਸੀ ਉਹ ਬਲੈਤ ਖਾਂ ਦੇ ਕਮੈਸ ਖਾਂ ਸੀ ਤੇ ਤਕਰੀਬਨ ਦੱਸਦੇ ਹੁੰਦੇ ਵੀ ਪਿੰਡ ਸਾਡਾ ਸਾਰੇ ਰਾਜਪੂਤ ਹੀ ਸੀ ਅਸੀਂ ਸਿੱਖ ਕੇਰ ਸਿੰਘ ਸੀ ਉੱਥੇ ਤੇ ਖੁਸ਼ੀ ਰਾਮ ਬਾਬੂ ਰਾਮ ਇਹ ਸੁਨਿਆਰੇ ਸੀਗੇ ਤੇ ਕਹਿੰਦੇ ਸਾਡੇ ਤਲਕਤ ਬੜੇ ਅੱਛੇ ਸੀ ਉਹਨਾਂ ਨਾਲ ਤੇ ਉਹ ਫਿਰ ਛੱਡ ਕੇ ਇੱਥੇ ਆ ਗਏ ਇੱਥੇ ਫਿਰ ਗੱਲਾਂ ਗੁੱਲਾਂ ਉਹਨਾਂ ਤੋਂ ਸੁਣਦੇ ਰਹੇ ਆ ਬੜੀਆਂ ਗੱਲਾਂ ਸੁਣਾਉਂਦੇ ਰਹੇ ਕਿੱਦਾਂ ਤਕਲੀਫਾਂ ਕੱਟੀਆਂ ਕਿੱਦਾਂ ਪਹੁੰਚੇ ਲੇਕਿਨ ਕੰਮ ਉੱਥੇ ਸਾਡਾ ਚੰਗਾ ਡਿਵਿਡਾ ਖੂਹ ਸੀ ਭਾਗਪੁਰ ਲਾਇਆ ਉਹ ਹਲੇ ਵੀ ਇੱਕ ਦਿਨ ਦਿਖਾਇਆ ਉਹਨਾਂ ਨੇ ਕਹਿੰਦੇ ਵੀ ਆਹ ਡਿਵਿਡਾ ਖੂਹ ਸੁਣਦੇ ਹੁੰਦੇ ਸੀ ਅਸੀਂ ਵੀ ਆਹ ਵਾ ਖੂਹ ਉਹ ਭਾਗਪੁਰ ਦੇ ਵਿੱਚ ਤੇ ਜ਼ਮੀਨ ਮਾਰੂ ਲਿਖਾਏਗਾ ਵੀ ਮਾਮਲਾ ਨਾ ਦੇਣਾ ਪਵੇ ਉਹ ਜ਼ਮੀਨ ਘੱਟ ਪਈ ਇੱਥੇ 80 ਨੰਬਰ ਆ ਟੋਬੇ ਦੇ ਵਿੱਚ 30 ਨੰਬਰਾਂ 'ਚ ਪਈ ਆ ਇੱਥੇ ਪਾਣੀ ਚੰਗਾ ਸੀ ਉਦੋਂ
ਪਤਾ ਨਹੀਂ ਸੀ ਨਾ ਵੀ ਆਪਾਂ ਨੂੰ ਉੱਠ ਕੇ ਜਾਣਾ ਪੈਣਾ। ਉਹ ਵਕਤੀ ਤੌਰ ਤੇ ਥੋੜਾ ਬਹੁਤਾ ਮਾਮਲੇ ਦੀ ਫੇਵਰ ਲੈਂਦਿਆਂ ਹੋਇਆ ਜਦੋਂ ਉਜਾੜਾ ਪਿਆ, ਇਹ ਤਾਂ ਹਾਲੇ ਵੀ ਬੰਦੇ ਨੂੰ ਸੋਚਣਾ ਚਾਹੀਦਾ ਕਿ ਇੰਨਾ ਛੋਟਾ ਮੋਟਾ ਲਾਲਚ ਜਿਹੜਾ ਨਾ ਬਾਈ ਟਾਈਮ ਬਹੁਤ ਬੜੇ ਨੁਕਸਾਨ ਦਾ ਬਾਇਸ। ਚੌਥਾ ਹਿੱਸਾ ਲੱਭਿਆ ਇੱਥੇ ਆ ਕੇ। ਹਾਂਜੀ, ਇਹ ਸਾਡਾ ਹੁਣ ਆਹ ਜਿਹੜਾ ਪਿੰਡ ਆ 72 ਜੀਂਬੇ ਗਲਾਲੀਪੁਰ ਆ, ਇਹ ਪਹਿਲਾਂ ਇੱਕ ਮਰਬੇ 'ਚ ਹੁੰਦਾ ਸੀ, ਦੋਵਾਂ 'ਚ ਹੋ ਗਿਆ, ਇੱਥੇ ਤੱਕ ਆ ਗਿਆ ਇਹ। ਆ ਨਾਲ ਪਰ 73 ਝਪਾਲ, 75 ਸੋਲ, 74 ਠੀਕਰੀ ਵਾਲਾ ਥਾਣਾ ਠੀਕਰੀ ਵਾਲਾ ਹੀ ਲੱਗਦਾ ਸਾਨੂੰ, 71 ਸਾਲੀਆਂ, ਅੱਗੇ ਛੋਟਾ ਡਗੋਰਾ, ਵੱਡਾ ਡਗੋਰਾ, 41 ਜੀਂਬੇ, ਸਿੱਖਾਂ ਦੇ ਦੌਰ ਦਾ ਹਾਈ ਸਕੂਲ ਆ 41 ਜੀਂਬੇ 'ਚ, ਅੱਗੇ 40 ਖੂਨੀ ਸਰਿਆਲਾ, 272 ਮਜਾਰਾ, ਮਾਲਾਂ ਗੋਂਦੀਆਂ, ਅੱਗੇ 274 ਸਰਿਆਲਾ ਵੱਡਾ, ਨਹਿਰ ਹਾਂਜੀ ਨਹਿਰ ਦੇ ਫਿਰ ਤਾਂ ਜੰਗਲੀ ਆ ਗਏ ਨਾ। ਹਾਂਜੀ, ਬਛਿੰਦੇ ਜੰਗਲੀ ਵੀ ਸੁਣ ਲਓ, ਸਾਡਾ ਮੁੰਡੇ ਪੜ੍ਹਦੇ ਹੁੰਦੇ ਸੀ, ਉਹ ਸਾਨੂੰ ਸਾਡੇ ਦੌਰ ਤੱਕ ਵੀ ਉਹ ਜਣੀ 80 ਤੱਕ ਵੀ ਸਾਨੂੰ ਮਹਾਜਰੀ ਸਾਦੇ ਰਹੇ ਆ। ਹਾਂ, ਨਹਿਰੋਂ ਪਾਰ ਦੇ ਮੁੰਡੇ ਮਹਾਜਰ ਤਾਂ ਫੇਰ ਕੋਈ ਇੱਜ਼ਤ ਵਾਲਾ ਲਫ਼ਜ਼, ਉਹ ਪਨਾਹੀ ਕਹਿੰਦੇ ਹੁੰਦੇ। ਉਹ ਪਤਾ ਸਾਨੂੰ ਕੀ ਕਹਿੰਦੇ ਹੁੰਦੇ ਸੀ, ਕਹਿੰਦੇ ਰਾਠ ਦੇ ਜ਼ਿਮੀਂਦਾਰ ਨਹਿਰੋਂ ਇਹਦੇ ਰਹਿ ਗਏ, ਹੁਣ ਚੱਤੂ ਦੇ ਮਹਾਜਾ ਗਾਂ ਵਾਗਾ ਛੋੜੇ ਅਸੀਂ। ਹਾਂਜੀ, ਲੱਗਦਾ ਆਪਣੇ ਪੈਂਸਰਾ ਨਾਲ ਲੱਗਦਾ 275 ਪੈਂਸਰਾ, ਪੰਡੋਰੀ, ਸੋਲ। ਹਾਂਜੀ, ਇਹ ਪਿੰਡ ਸਾਡੇ ਨਾਲ। ਹਾਜੀ ਸਾਹਿਬ ਨਾਲ ਹੀ ਥੋੜੇ ਜਿਹਾ ਨਹਿਰ ਲੰਘ ਕੇ ਜਾਈਏ, ਲੱਕਾਂ ਦਾ ਪਿੰਡ ਆਉਂਦਾ। ਇਹ ਲੱਕਾਂ ਦਾ ਉਹ ਪਿੰਡ ਆ ਜਿਹਨੇ ਸਾਡੇ ਪੰਜਾਬ ਦੇ ਇੱਕ ਬੱਬਰ ਸ਼ੇਰ ਦੇ ਗਲ ਤੇ ਰੱਖ ਕੇ ਉਸ ਤਰ੍ਹਾਂ ਫੇਰ ਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਹਾਜ਼ ਦੇ ਵਿੱਚ। ਇਲਿਆਸ ਬੰਦੇਸ਼ਾ ਨੂੰ, ਇਲਿਆਸਾ ਚੋਟੀਆ ਦੇ ਨਾਂ ਤੇ ਮਸ਼ਹੂਰ ਸੀ ਜੀ। ਉਹਨਾਂ ਨੂੰ ਜੱਟ ਨੂੰ ਜਹਾਜ਼ ਦੇ ਵਿੱਚ ਨਾ ਉਸ ਤਰ੍ਹਾਂ ਦੇ ਨਾਲ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਬੱਬਰ ਸ਼ੇਰ ਦੀ ਧੌਣ ਏਡੀ ਮੋਟੀ ਸੀ, ਉਹ ਵੱਡੀ ਨਹੀਂ ਗਈ ਹੈਗੀ, ਨਾੜ ਤੱਕ ਨਹੀਂ ਪਹੁੰਚ ਸਕਿਆ ਉਸ ਤਰ੍ਹਾਂ। ਇਹ ਕੀ ਸੁਣਦੇ ਸੁਣਾਉਂਦੇ ਤੁਸੀਂ, ਕੀ ਰੌਲਾ ਕੀ ਸੀ? ਰੌਲਾ ਅਸਲ 'ਚ ਇਹ ਸੀ, ਇਹਦਾ ਜਿਹੜਾ ਨਾ ਲਿਆਸਾ ਚੌਟੀਆ, ਇਹਦੇ ਬਾਪ ਨੂੰ ਲੱਕਾਂ ਨੇ ਮਾਰਿਆ ਸੀ, ਮਰਵਾਇਆ ਸੀ ਕਯੂਮ ਉਹਨਾਂ ਨੇ, ਬੜਾ ਅੱਛਾ ਨੇ ਕਹਿੰਦੇ, ਇੱਦਾਂ ਹੀ ਗੱਲ ਸੁਣੀ ਅੱਲਾ ਜਾਣੇ ਅੱਗੇ। ਤੇ ਉਹਨੂੰ ਮਾਰ ਕੇ ਜਦੋਂ ਆਏ ਸੀ ਨਾ, ਇੱਥੇ ਦਾ ਸਾਹਿਬ ਦੇ ਚੱਕਦਾ ਰਿਆਜ਼ਗੜ੍ਹ ਆਇਆ, ਇੱਥੇ ਰਹਿੰਦਾ, ਇਹ ਧੁੰਨੀ ਪੜ੍ਹਦਾ ਹੁੰਦਾ ਸੀ ਮਿਡਲ ਸਕੂਲ 'ਚ। ਉਦੋਂ ਕਹਿੰਦਾ ਜਦੋਂ ਮਾਰ ਕੇ ਨਾ ਢੋਲ ਵਜਾਉਂਦੇ, ਘੋੜੀਆਂ ਨਚਾਉਂਦੇ ਹੁੰਦੇ ਸੀ, ਨਹਿਰ ਇਹ। ਹਾਂਜੀ, ਉੱਥੋਂ ਦੁਸ਼ਮਣੀ, ਹਾਂਜੀ ਬਸ਼ੀਰ ਨੂੰ ਉੱਥੋਂ ਦੁਸ਼ਮਣੀ ਚੱਲ ਪਈ ਇਹਨਾਂ ਦੀ, ਲੱਕਾਂ ਦੀ ਵੀ। ਹਾਂਜੀ, ਇੱਦਾਂ ਹੀ ਕੰਮ ਚੱਲਦਾ ਰਿਹਾ। ਫਿਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੋਵਾਂ ਪਾਰਟੀਆਂ ਦਾ, ਬਹੁਤ ਨੁਕਸਾਨ ਹੋਇਆ। ਹਾਂਜੀ, ਉਹ ਆਪਣੀ ਆਈ ਨਾ ਮਰਿਆ ਲਿਆਸਾ ਵੀ। ਦੁਸ਼ਮਣੀਆਂ ਚੰਗੀਆਂ ਨਹੀਂ ਹੁੰਦੀਆਂ, ਦੁਸ਼ਮਣੀਆਂ ਚੰਗੀਆਂ ਨਹੀਂ, ਲੇਕਿਨ ਹੁਣ ਜਿਹੜੀਆਂ ਦੁਸ਼ਮਣੀਆਂ ਦੇ ਵਿੱਚ ਸ਼ਰਮ ਹਜਾ ਨਹੀਂ ਹੈਗਾ। ਲੇਕਿਨ ਜਦੋਂ ਇਹਨਾਂ ਦੋਵਾਂ ਪਾਰਟੀਆਂ ਦੀ ਦੁਸ਼ਮਣੀ ਇੱਕ ਦੂਸਰੇ ਨਾਲ ਚੱਲਦੀ ਸੀ ਜਾਂ ਇਹਦੇ ਵਿੱਚ ਸ਼ਰਮ ਹਜਾ ਇਹਨਾਂ ਨੇ ਉਹਨੂੰ ਨਹੀਂ ਪਾਮਾਲ ਕੀਤਾ। ਇੱਕ ਦੂਸਰੇ ਦੀਆਂ ਔਰਤਾਂ ਦਾ ਇਹਤਰਾਮ, ਉਹਨਾਂ ਦਾ ਇੱਜ਼ਤਾਂ ਦਾ ਪੂਰਾ ਇਹਤਰਾਮ ਕੀਤਾ ਆ। ਬੰਦਿਆਂ ਦੀ ਬੰਦੇ ਨਾਲ ਦੁਸ਼ਮਣੀ ਰਹੀ ਹੈ, ਇਹਨਾਂ ਨੇ ਔਰਤਾਂ ਦਾ ਇਸਤੇਮਾਲ ਨਹੀਂ ਕੀਤਾ ਹੈਗਾ। ਇਸ ਲਿਹਾਜ਼ ਨਾਲ ਇੱਕ ਇਹਨਾਂ ਦੀ ਜਿਹੜੀ ਦੁਸ਼ਮਣੀ ਹੈ ਨਾ, ਇੱਕ ਤਾਰੀਖੀ ਦੁਸ਼ਮਣੀ ਬਣੀ ਹੈ। ਦੂਸਰਾ ਹੈ ਵੀ ਸਾਡੇ ਪਿੰਡ 'ਚ ਸਾਰੇ ਲੁਧਿਆਣੀਏ ਬੈਠੇ ਆ ਤਕਰੀਬਨ, ਰਾਜਪੂਤ ਵੀ, ਰਾਈ ਵੀ, ਜੱਟ ਵੀ, ਗੁੱਜਰ ਹਮਰਾਂ ਦੇ ਬੈਠੇ ਆ, ਕੋਟਾਂ ਦੇ ਬੈਠੇ ਆ, ਸਹੌਲੀ ਵਾਲੇ ਦਾ ਮਹੱਲਾ ਸਾਰਾ ਇੱਧਰ ਸਹੌਲੀ ਦੇ। ਤੇ ਤਕਰੀਬਨ ਲੁਧਿਆਣੇ ਸਾਡੀ ਬੋਲੀ ਉਹੀ ਰਹਿ ਗਈ ਜਿਹੜੀ ਪਿੱਛਾਂ ਸੀ। ਨਹੀਂ, ਗੁੱਜਰਾਂ ਵਾਲੇ ਜਿਹੜੇ ਲੋਕ ਆ ਕੇ ਬੈਠੇ, ਉਹ ਬੋਲੀ ਨਾ ਥੋੜੀ ਬਸੇਬ ਨਾਲ ਬਦਲ ਗਈ। ਆ ਜਿਹੜੇ ਝਾਂਗੇ 'ਚ ਚਲੇ ਗਏ, ਥੋੜੀ ਬਹੁਤੀ ਉਹਨਾਂ ਦੀ ਵੀ ਬਦਲ ਗਈ। ਉੱਥੇ ਲੋਕਲ ਲੋਕ ਸੀ ਜ਼ਿਆਦਾ, ਸਾਡੀ ਉਹੀ ਰਹਿ ਗਈ ਜਿਹੜੀ ਮਾਦਰੀ ਜ਼ਬਾਨ ਸੀ ਪਿੱਛੇ। ਐਵੇਂ ਤਾਂ ਨਹੀਂ ਕਹਿੰਦੇ ਜਿਹੜੀ ਬੋਲੀ ਲੈਲਪੁਰ ਦੀ ਉਹੀ ਲੁਧਿਆਣੇ ਦੀ, ਹਾਂਜੀ ਖੰਨੇ ਦਾ ਵੀ ਗੋੜੇ ਉਹ, ਤੇ ਲਾਹੌਰ ਦਾ ਵੀ ਉਹੀ। ਇਹ ਵਸੇਬ ਦੀ ਗੱਲ ਹੁੰਦੀ ਹੈ ਜੀ। ਫਰਜ਼ ਕਰ ਲਓ ਆਪਾਂ ਆਪਣੀ ਧੀ ਭੈਣ ਜਿਹੜੀ ਕਿਸੇ ਹੋਰ ਏਰੀਆ 'ਚ ਵਿਆਹ ਦਿੰਦੇ ਆ, ਉਹਨਾਂ ਦੀ ਬੋਲੀ ਹੋਰ, ਉਹ ਹੌਲੀ ਹੌਲੀ, ਹਾਲਾਂਕਿ ਜੰਮੀ ਪੜੀ ਤਾਂ ਆਪਣੇ 'ਚ ਹੀ ਹੁੰਦੀ ਆ, ਲੇਕਿਨ ਉਹ ਰੰਗ ਉਹਦਾ ਚੜ ਜਾਂਦਾ। ਟੋਬਾ ਹੋਇਆ, ਲੈਲਪੁਰ ਹੋਇਆ, ਫੈਸਲਾਬਾਦ, ਇਹਨਾਂ ਦੀ ਬੋਲੀ ਉਹੀ ਰਹਿ ਗਈ ਜਿਹੜੀ ਪਿੱਛੋਂ ਆਈ ਸੀ। ਤੇ ਇਹ ਗੁਜਰਾਂ ਵਾਲਾ, ਸਿਆਲਕੋਟ, ਉਹ ਲੋਕਲ ਲੋਕ ਵੀ ਸੀ ਉੱਥੇ, ਮਿਲ ਜੁਲ ਗਏ ਆਪਸ 'ਚ ਹੀ, ਤੇ ਉਹਨਾਂ ਦੀ ਬੋਲੀ ਰਲ ਮਿਲ ਗਈ। ਜਾਣੀ ਹੋਰ ਥੋੜਾ ਲਹਿਜਾ ਬਦਲ ਗਿਆ, ਹੋਰ ਹੈਗੇ ਤਾਂ ਪੰਜਾਬੀ ਆ ਸਾਰੇ ਹੀ। ਬਾਬਾ ਜੀ, ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਆ, ਤੁਹਾਡੇ ਨਾਲ ਕੋਈ ਮਾੜਾ ਤਾਂ ਨਹੀਂ ਵਰਤਿਆ ਕਿਸੇ ਨੇ, ਜਾਂ ਕੋਈ ਰਾਹ ਦੇ ਵਿੱਚ ਕੋਈ ਦੁੱਖ ਤਕਲੀਫ ਜਾਂ ਕੋਈ ਲੁੱਟ ਮਾਰ ਹੋਈ ਹੋਵੇ? ਨਾ ਨਾ, ਕੋਈ ਨਹੀਂ, ਅਮਨ ਸ਼ਾਂਤੀ ਨਾਲ? ਹਾਂ, ਅੱਛਾ, ਅਸੀਂ ਅਮਨ ਸ਼ਾਂਤੀ ਨਾਲ ਹੈਗਾ। ਅੱਛਾ, ਬਾਲੇ ਬਾਲੇ ਪਿੰਡਾਂ ਦੇ ਵਿੱਚ ਕੱਖ ਛੱਡੇ ਨਹੀਂ, ਬੜਚਕ ਵੱਢੇ। ਆਪ ਵੀ ਵੱਡੇ ਮੁਸਲਮਾਨਾਂ ਨੇ ਵੀ ਕੀਤਾ ਹੀ ਆ, ਜਿੰਨੀ ਬਾਹ ਲੱਗੀ। ਹਾਂ, ਦੋਨਾਂ ਸਾਈਡਾਂ ਤਾਂ ਢੇਰੀਆਂ ਲੱਗੀਆਂ ਪਈਆਂ। ਹਾਂ, ਇਹ ਸਾਡੇ ਦਾਦੇ ਹੁਣੀ ਜਦੋਂ ਆਏ ਠੀਕਰੀ ਵਾਲਿਓਂ, ਆ ਵਿੱਚੋਂ ਦੀ ਰਜਵਾਹਾ ਹੁੰਦਾ ਠੀਕਰੀ ਵਾਲੇ ਅੱਡੇ ਤੋਂ, ਮਰਾਬਾ ਕੇ ਪਿੱਛੋਂ ਨਿਕਲਦਾ। ਤੇ ਉਹ ਕਹਿੰਦੇ ਅਸੀਂ ਤਾਂ ਦਾਦੇ ਹੁਣੀ ਕਹਿੰਦੇ ਵੀ ਠੀਕਰੀ ਵਾਲਿਆਂ ਨਾਲ ਤੁਰ ਕੇ ਹੀ ਆਏ ਆ। ਤੁਰ ਕੇ ਆਏ ਤੇ ਆ ਜਿਹੜਾ ਟੈਂਡਰ ਪਿਆ ਸੀ ਉਦੋਂ ਸਾਲੀਆਂ ਦੇ, ਸਾਡੇ ਪਿੰਡ ਦੇ ਝਪਾਲ ਦੇ ਵਿਚਾਲੇ 41 ਦੇ, ਇਹ ਕਹਿੰਦੇ ਇੱਥੇ ਲਾਸ਼ਾਂ ਪਈਆਂ ਸੀ ਟੈਂਡਰ ਦੇ ਵਿੱਚ। ਸਿੱਖ ਵੱਡੇ ਹੋਏ ਸੀ, ਸਿੱਖ ਵੱਡੇ ਹੋਏ ਸੀ। ਇੱਧਰ ਵੀ ਬੜਾਂਗਾ ਇੱਧਰੋਂ ਸ਼ੁਰੂ ਹੋਇਆ, ਤੇ ਫਿਰ ਉਹਨਾਂ ਨੇ ਵੀ ਕੀਤਾ ਜੀ। ਹਾਂਜੀ, ਬਹੁਤ ਬੜਾ ਨੁਕਸਾਨ ਹੋਇਆ। ਸਾਡੇ ਪਿੰਡ ਦਾ ਜੀ ਇੱਕ ਭਲਵਾਨ ਹੋਇਆ, ਇਸ ਪਿੰਡ ਦਾ ਸਾਧੂ ਭਲਵਾਨ, ਸਾਦਕ ਨਾਂ ਸੀ,
ਸਾਧੂ ਪਹਿਲਵਾਨ ਬੜਾ ਤਕੜਾ ਭੋਲੂ ਉਹਨਾਂ ਦੇ ਮੁਕਾਬਲੇ, ਲਾਹੌਰੀਆਂ ਦੇ ਮੁਕਾਬਲੇ ਦੇ ਲਾਹੌਰ ਜਾ ਕੇ ਸਿੱਖ ਘਲਾਉਂਦੇ ਰਹੇ ਆ ਉਹਨੂੰ ਉਸ ਦੌਰ 'ਚ। ਅਸੀਂ ਦੇਖਿਆ ਆਪਣੀ ਹੋ ਜਾਣਾ, ਅਸੀਂ ਵੀ ਜਾਂਦੇ ਰਹੇ ਉਹਦੇ ਕੋਲ। ਤੇ ਬੜਾ ਨਾਮੀ ਤੁਹਾਡੇ ਪੁਰਾਣੇ ਬੰਦੇ ਗੋਜਰੇ ਦੇ ਵੀ ਜਾਣਦੇ ਹੋਣਗੇ, ਇੱਧਰ ਵੀ ਤੁਹਾਡੇ ਪਿੰਡਾਂ 'ਚ ਜਾਂਦਾ ਰਿਹਾ ਘੋਲਣ ਵਾਸਤੇ। ਉਹਦਾ ਇੱਥੇ ਜੋੜ ਦਾ ਲਾਗੇ ਪਿੰਡਾਂ ਦੇ ਵਿੱਚ ਉਹਦੇ ਜੋੜ ਦਾ ਬੰਦਾ ਕੋਈ ਨਹੀਂ ਸੀ। ਜੋਰ ਕਰਾਉਣ ਪੰਡੋਰੀਓਂ ਜੈਲਾ ਪਹਿਲਵਾਨ ਆਉਂਦਾ ਹੁੰਦਾ ਸੀ ਉਹਦਾ। ਹਾਂਜੀ, ਸਿੱਖਾਂ ਉਹ ਦੱਸਦਾ ਹੁੰਦਾ ਸੀ ਆਪ ਵੀ ਇਹ ਨਾ ਇੱਕ ਚਾਟੀ ਥੱਲੇ ਘੇਦੀ ਹਲੇ ਪਈ ਹੋਣੀ, ਉਹਨੇ ਦੂਸਰੀ ਲਿਆ ਕੇ ਮੈਨੂੰ ਦੇ ਦੇਣੀ। ਸਿੱਖਾਂ ਨੇ ਪਾਲੇ ਪਹਿਲਵਾਨ ਸੀ ਤੇ ਸਿੱਖ ਫਿਰ ਲਾਹੌਰ ਲੈ ਕੇ ਗਿਆ ਉਹਨੂੰ ਘਲਾਉਣ ਵਾਸਤੇ। ਲਾਹੌਰੀਏ ਦੇ ਅੰਮ੍ਰਿਤਸਰੀਏ ਬੜੇ ਪਹਿਲਵਾਨ ਮਸ਼ਹੂਰ ਹੋਏ ਆ, ਗਾਮੇ ਪਹਿਲਵਾਨ ਹੋਣੀ, ਰੁਸਤਮੇ ਹਿੰਦ ਵੀ ਰਿਹਾ ਗਾਮਾ ਪਹਿਲਵਾਨ। ਹਾਂਜੀ, ਤੇ ਉੱਥੇ ਘਲਾਉਣ ਲੈ ਗਿਆ ਸੀ। ਉੱਥੇ ਨਾ ਫਿਰ ਇਹ ਡਰ ਕੇ ਡਰਾ ਲਿਆ ਉਹਨਾਂ ਨੇ, ਬਦਮਾਸ਼ੀ ਵੀ ਕਰਦੇ ਸੀ ਨਾ ਲਾਹੌਰੀਏ। ਦਬਾਅ ਪੈ ਜਾਂਦਾ ਬਾਈ ਤਾਂ ਉਹਨਾਂ ਨੇ ਕਿਹਾ ਜੇ ਤਾਂ ਜਾਣ ਚਾਹੁੰਦਾ ਤਾਂ ਢਹਿ ਜਾ ਇੱਥੇ। ਜਿਹੜਾ ਕਰਾਊਡ ਹੁੰਦਾ ਉਹਦਾ ਪ੍ਰੈਸ਼ਰ ਬਹੁਤ ਹੁੰਦਾ। ਹਾਂਜੀ, ਉਹਨਾਂ ਨੇ ਕਿਹਾ ਜੇ ਜਾਣ ਚਾਹੁੰਦਾ ਢਹਿ ਜਾ, ਨਹੀਂ ਤਾਂ ਤੈਨੂੰ ਜਾਣ ਨਹੀਂ ਦੇਣਾ ਇੱਥੋਂ। ਇਹ ਫਿਰ ਉੱਥੇ ਢਹਿ ਗਿਆ। ਉੱਤੋਂ ਅਸੀਂ ਮਰਾਸੀ ਸੀ। ਹਾਂਜੀ, ਲੇਕਿਨ ਬਹੁਤ ਤਕੜਾ ਪਹਿਲਵਾਨ ਸੀ ਆ ਚਗਾਠਾ ਇਹਦੇ ਆ ਜਿਹੜਾ ਥੰਮਲਾ ਨਹੀਂ ਬਣਿਆ ਇਦਾਂ ਦਾ, ਵਜੂਦ ਭਾਰਾ ਸੀ ਉਹਦਾ ਅੰਦਰੋਂ। ਨਹੀਂ ਉਦੋਂ ਵੀ ਤਕੜਾ ਸੀ। ਆ ਤੁਹਾਡੇ ਇਲਾਕੇ 'ਚ ਘੁਲਣ ਗਿਆ ਉਹ ਭਲਾ ਜਿਹਾ ਨਾਂ ਇੱਧਰ ਖਦਰਾ ਭਾਈ ਸਾਹਿਬ ਉਦੋਂ ਜਿਹੜੇ ਪਹਿਲਵਾਨ ਹੁੰਦੇ ਸੀ ਨਾ ਉਹ ਦਰਵੇਸ਼ ਵੀ ਹੁੰਦੇ ਸੀ। ਹਾਂਜੀ, ਇੱਧਰ ਘੁਲਣ ਗਿਆ, ਉਹ ਲੈ ਗਿਆ। ਦੋ ਪਾਰਟੀਆਂ ਸੀ ਤੁਹਾਡੇ ਗੋਜਰੇ ਪਿੰਡ ਆ ਖਿਦਰਾਲੇ ਰੋਡ ਦੇ ਤੋਂ ਗੋਜਰੋਂ ਜਾਂਦਾ ਜਲਾਲਾਬਾਦ, ਨਹੀਂ ਉਰੇ, ਤੇ ਉੱਥੇ ਉਹ ਲੈ ਕੇ ਗਏ। ਤੇ ਉਹ ਪਹਿਲਵਾਨ ਨੇ ਬੜਾ ਰਗੜਾ ਬੰਨਿਆ ਇਹਦਾ। ਜਿਹੜੇ ਲੈ ਗਏ ਨਾ ਉਹ ਛਡਾ ਕੇ ਫਿਰ ਜੋੜ ਪਾਉਣ। ਉਹ ਜਿਹੜੇ ਲੈ ਕੇ ਗਏ ਨਾ ਉਹ ਕਹਿਣ ਪਾਣੀ ਦੇ ਬਹਾਨੇ ਨੂੰ ਕਹਿਣ ਸਾਡੀ ਬੇਇੱਜ਼ਤੀ ਕਰਾਏਗਾ ਤੂੰ ਹੁਣ। ਅੱਛਾ, ਉਹਨੂੰ ਦੱਸਣ ਕੰਨ 'ਚ ਜਾ ਕੇ। ਉਹਨੇ ਕਿਹਾ ਕੋਈ ਨਹੀਂ, ਬੇਇੱਜ਼ਤੀ ਨਹੀਂ ਹੁੰਦੀ ਤੁਹਾਡੀ। ਉਹਨੇ ਮਿੱਟੀ ਫੜ ਲਈ। ਦੂਸਰਾ ਪਹਿਲਵਾਨ ਬੜਾ ਜ਼ੋਰ ਲਾਉਂਦਾ ਰਿਹਾ। ਜਦੋਂ ਤੀਸਰੀ ਦਫਾ ਫਿਰ ਉਹਨੇ ਜੋੜ ਪਵਾਇਆ ਨਾ ਛਡਾ ਕੇ, ਇਹਨੇ ਅੱਖ ਦੇ ਝਮਕੇ ਨਾਲ ਉਹਨੂੰ ਮਾਰਿਆ ਚੱਕ। ਇਹਨੇ ਅੱਖ ਦੇ ਝਮਕੇ ਨਾਲ ਚਿੱਤ ਕਰਤਾ ਉਹਨੂੰ। ਜੋ ਚਿੱਤ ਕੀਤਾ ਨਾ ਉਹਨੂੰ ਬਾਅਦ 'ਚ ਪੁੱਛਿਆ, ਉਹਨੇ ਕਿਹਾ ਮੇਲਾ ਦੇਖਣਾ ਇਹਨੂੰ ਵੀ ਕੋਈ ਦਿਖਾਉਣਾ ਸੀ। ਸਹੀ ਗੱਲ ਹੈ। ਮੈਂ ਮਿੰਟ 'ਚ ਹੀ ਇਹਨੂੰ ਪਰ ਚਿੱਤ ਕਰ ਦਿੰਦਾ, ਮੇਲੇ ਨੇ ਉਦੋਂ ਹੀ ਮੁੜ ਜਾਣਾ ਸੀ। ਅਸੀਂ ਵੀ ਕੁਝ ਉਦੋਂ ਪੈਸੇ ਪੂਸੇ ਵੀ ਇਕੱਠੇ ਕਰਦੇ ਹੁੰਦੇ ਸੀ। ਤੇ ਬੜਾ ਨਾਂ ਸੀ ਇਸ ਪਹਿਲਵਾਨ ਦਾ, ਗਲਾਲੀਪੁਰ ਵਾਲੇ ਦਾ। ਉਹ ਸਾਧੂ ਵਾਲਾ ਮੁਰੱਬਾ ਹਲੇ ਵੀ ਵੱਜਦਾ ਇੱਧਰ ਕਿਤੇ। ਅੱਛਾ, ਆ ਹੁਣ ਵੀ ਮੇਲੇ ਹੁੰਦੇ ਨਾ ਜੀ ਪਹਿਲਵਾਨਾਂ ਦੀ, ਤਾਂ ਕਿਤੇ ਬਾਅਦ 'ਚ ਬਾਰੀ ਆਉਂਦੀ ਜਾਂ ਕੋਈ ਕਬੱਡੀ ਦਾ ਮੈਚ ਹੋਵੇ, ਪਹਿਲੇ ਐਵੇਂ ਨਾ ਉਹ ਐਵੇਂ ਲਾਂਗੜ ਕੱਸੀ ਹੁੰਦੀ ਆ, ਉਹ ਬਾਜ਼ੀਆਂ ਮਾਰੀ ਜਾਣਗੇ, ਆਲੇ ਦੁਆਲੇ ਘੁੰਮੀ ਜਾਣਗੇ, ਵੇਲਾਂ ਫੜੀ ਜਾਣਗੇ। ਹਾਂਜੀ, ਉਹ ਪਹਿਲਵਾਨ ਨਹੀਂ ਹੁੰਦੇ, ਉਹ ਵੈਸੇ ਜਿੱਦਾਂ ਲੱਕੜੀਏ ਹੁੰਦੇ ਆ, ਲੱਕੜੀਏ। ਚਾਚਾ ਆਪਣੇ ਸੁਧਾਰ ਵਾਲਾ ਬਾਬਾ ਮਹਿੰਦੀ ਟੰਗੜਾਂ ਵਾਲਾ ਅਰਸ਼ਾਦ ਉਹਨਾਂ ਦਾ ਬਾਪ, ਉਹ ਕਹਿੰਦੇ ਸਾਧੂ ਹੋ ਗਿਆ ਸੀ ਇੰਡੀਆ 'ਚ, ਉੱਥੇ ਜ਼ਹਿਰਬਲੀ ਜਾ ਬੈਠਾ ਸੀ। ਕੌਣ ਮਹਿੰਦੀ? ਮਹਿੰਦੀ ਜੱਸੇ ਸਾਧੂ ਹੋ ਗਿਆ। ਐਸੇ ਨਹੀਂ ਹੋਇਆ। ਉਹਨੇ ਹੋਕੀ ਚੱਲ ਨਹੀਂ ਕਰ ਕਹਿੰਦਾ ਕਿ ਮੇਰੀ ਹੋਕੀ ਕਹਿੰਦਾ 12 ਦਿਨ 12 ਰਾਤਾਂ ਹੋਕੀ ਨਹੀਂ ਪੁੱਜੀ। ਨਹੀਂ ਫੇਰ ਵਾਕਿਆ ਸਾਧੂ ਬਣ ਗਿਆ ਸੀਗਾ। ਨਹੀਂ ਸਾਡੇ ਦਾਦੇ ਹੋਣੀ 12 ਦਿਨ ਹੋਕੀ ਨਾ ਪੁੱਜੇ ਫਿਰ ਸਾਧ ਤਾਂ ਨਹੀਂ ਸਾਡੇ ਦਾਦੇ ਹੋਣੀ ਗੱਲ ਸੁਣਾਉਂਦੇ ਸੀ। ਆਲਦੀਆਂ ਪਟਲ ਮਾਰੀ ਜਾਂਦਾ ਸੀ, ਅਸੀਂ ਦੇਖਿਆ ਉਹ ਆਪਣੀ ਹੋਸ਼ 'ਚ। ਇੱਥੇ ਸਾਡੇ ਆ ਜਾਣਾ ਸੀ ਨਾ ਬਾਬਾ ਸੁਣਾ, ਉਹ ਕੜੀ ਨਾ ਕੜੀ ਜੋੜੀ ਜਾਣੀ, ਉਹਨੇ ਆਲਦੀਆਂ ਪਟਲ ਮਾਰੀ ਜਾਣੀਆਂ। ਸਾਡੇ ਬਾਬੇ ਹੋਣੀ ਗੱਲ ਵੀ ਇਹ ਢੱਗੇ ਮਾੜੇ ਹੁੰਦੇ ਸੀ ਇੰਡੀਆ 'ਚ, ਹਲ ਪਾਉਂਦਾ ਸੀ। ਤੇ ਢੱਗਿਆਂ ਤੋਂ ਤੰਗ ਆਇਆ, ਕਿਤੇ ਢੱਗੇ ਢੁੱਗੇ ਛੱਡਤੇ ਬੁੱਢੇ ਦਰਿਆ 'ਚ, ਤੇ ਜਾ ਬੈਠਾ ਇਹ ਉਹ ਜ਼ਹਿਰਬਲੀ। ਕਹਿੰਦਾ ਆਹੀ ਕੰਮ ਚੰਗਾ, ਕਹਿੰਦਾ ਆਹ ਕੰਮ ਚੰਗਾ। ਹਾਂਜੀ, ਅੱਛਾ ਹਾਜੀ ਸਾਹਿਬ ਮੈਨੂੰ ਇਹ ਦੱਸੋ, ਆਪਣੇ ਜਿਹੜੇ ਰਾਜਪੂਤਾਂ ਵਿੱਚ ਅਸੀਂ ਸੁਣਦੇ ਆ ਵੀ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਨਾ ਜੀ, ਫਿਰ ਇਹ ਜਵਾਈ ਨੂੰ ਕੋਈ 8-8 10-10 ਦਿਨ ਘਰ ਹੀ ਰੱਖਦੇ ਆ, ਆਣ ਨਹੀਂ ਦਿੰਦੇ। ਇਹ ਕੀ ਸਿਲਸਿਲਾ? ਨਹੀਂ ਪੁਰਾਣੇ ਸਿਲਸਿਲੇ ਹੁਣ ਕੋਈ ਨਹੀਂ ਰੱਖਦਾ ਜੀ, ਹੁਣ ਨਹੀਂ ਰੱਖਦਾ। ਅਸੀਂ ਤੁਹਾਨੂੰ ਹੋਰ ਗੱਲ ਦੱਸਦੇ ਆ। ਸਾਡੇ ਪਿੰਡੋਂ ਬਰਾਤ ਚਲੇ ਗਈ 99 ਤੁਹਾਡੇ, ਉਹ ਕਿਹੜੇ ਲਲਾੜੀ ਵਾਲੇ ਗੁੱਜਰ, ਲਲੌੜੀ ਵਾਲੇ, ਉਹ ਬੜੇ ਤਗੜੇ ਮੈਂ ਦੇਖੇ। ਰਾਤ ਰਹੇ ਅਸੀਂ ਬਰਾਤ ਨਾਲ, ਸਲਾਮ ਦੀ ਮਿਸਤਰੀ ਦੀ, ਗੁੱਜਰ ਸੀ ਇਹ ਵੀ। ਬਰਾਤ ਉਹਨੇ ਰਾਤ ਰੱਖ ਲਈ। ਰਾਤ ਨੂੰ ਅਸੀਂ ਸੌਂ ਗਏ, ਉਹ ਸਾਡੀ ਜੁੱਤੀਆਂ ਚੱਕ ਕੇ ਲੈ ਗਿਆ ਸਾਰੀਆਂ, ਚੁਗਲ ਮਾਰੇ। ਅੱਛਾ, ਤੇ ਰਾਤ ਨੂੰ ਬਾਬਾ ਜਿਹੜਾ ਆਵੇ ਕੋਕੇ ਡਾਂਗ 'ਚ ਲੱਗੇ ਹੋਏ, ਏਡੇ ਜਵਾਨ ਤੇ ਮੁੱਛਾਂ ਬੜੀਆਂ ਦਾੜੀਆਂ ਰੱਖੀਆਂ ਹੋਈਆਂ ਉਹਨਾਂ ਨੇ, ਮਗਜੀ ਵਾਲੇ ਕੁੜਤੇ ਉਹ। ਹਾਂਜੀ, ਅਸੀਂ ਉਹ ਬਾਜ਼ਾਰ 'ਚ ਲੰਘਣੇ ਜੋ ਬਰਾਤ ਲੈ ਕੇ ਸ਼ਾਮ ਨੂੰ, ਤੇ ਉਹ ਤੋਂ ਰੰਗ ਸਿੱਟਣ ਲੱਗ ਗਏ। ਗੁਜਰਾਂ ਦੇ ਇਹ ਵੀ ਕੰਮ ਹੁੰਦੇ ਸੀ ਨਾ, ਸ਼ੁਗਲ ਮੇਲਾ। ਇੱਥੇ ਨਾ ਆਪਣੇ ਬਰਾਤ ਆ ਗਈ, ਉਹ ਕਰਮੇ ਦੋਜੀ ਦੇ ਪਤਾ ਨਹੀਂ, ਤੇ ਉਹ ਨਾ ਬੋਲੀਆਂ ਪਾਉਣ ਬੁੜੀਆਂ, ਖੁਦ ਨੂੰ ਮਾਰੀ ਚੋਟ, ਖੁਦ ਹੋ ਗਈ ਲੋਟ ਪੋਟ, ਹਿੱਟ ਭੈਣ ਚੋਦ ਖੁਦੋਂ ਤੇਰੀ ਆ। ਐਂ ਉਹ ਬੁੜੀਆਂ ਏਦਾਂ, ਉਹ ਪੁਰਾਣੇ ਰਿਵਾਜ ਹੋਣਗੇ ਉਹਨਾਂ ਦੇ ਗੁਜਰਾਂ ਦੇ। ਸਾਡੇ ਤਾਂ ਬੜੇ ਰਿਵਾਜ ਹੁੰਦੇ, ਰਾਤ ਨੂੰ ਸੌਣ ਨਹੀਂ ਸੀ ਦਿੰਦੇ ਗੁਜਰ। ਸਿੱਠਣੀਆਂ ਜਿਹੜੀਆਂ ਹੁੰਦੀਆਂ ਸੀ ਇਹ ਗੀਤਾਂ 'ਚ ਗਾਲਾਂ ਹੀ ਹੁੰਦੀਆਂ ਸੀ। ਗਾਲੀ 'ਚ ਅੱਛਾ, ਸਾਨੂੰ ਗੁਜਰ ਸਾਨੂੰ ਸੌਣ ਨਹੀਂ ਦਿੰਦੇ ਰਾਤ ਨੂੰ। ਬੰਦਾ ਅੰਦਰੋਂ ਘਟਦਾ ਵੀ ਬਹੁਤ ਸੀ ਤੇ ਕਰ ਵੀ ਕੁਝ ਨਹੀਂ ਸਕਦਾ ਹੁੰਦਾ। ਹਾਂਜੀ, ਗੁਜਰ ਸਾਨੂੰ ਰਾਤ ਨੂੰ ਸੌਣ ਨਹੀਂ ਸੀ ਦਿੰਦੇ ਹੁੰਦੇ, ਹੇੜੀਆਂ ਲਾਉਂਦੇ ਹੁੰਦੇ ਸੀ। ਓ ਕਿੱਥੇ ਗਿਆ ਵੇ ਮੁੜਿਆ ਤੂੰ,
ਹੈ ਜੀ ਕਈ ਕੁਝ ਕਰ ਜਾਂਦੇ ਸੀ। ਹਾਂਜੀ ਅੱਛਾ ਇਹ ਐਸਾ ਫਿਰ ਜੁੱਤੀਆਂ ਕਿੱਦਾਂ ਲੱਭੀਆਂ ਆਪਣੀਆਂ? ਜੁੱਤੀਆਂ ਸਵੇਰ ਨੂੰ ਮਿਹਨਤਾਂ ਕਰਕੇ ਲਈਆਂ ਉਹਨਾਂ ਤੋਂ। ਹਾਂਜੀ ਲਾਗ ਲੂਗ ਤਾਂ ਨਹੀਂ ਲਏ ਉਹਨਾਂ ਲਾਗ ਤਾਂ ਲੈਣੇ ਸੀ ਉਹਨਾਂ ਨੇ ਜੁੱਤੀਆਂ ਦੇ, ਫਿਰ। ਹੈਂ? ਹਾਂਜੀ ਗਾਹਾਂ ਦਾ ਫਿਰ ਤੁਸੀਂ ਫਿਰ ਬੰਨ ਕੇ ਰੱਖਦੇ ਹੋਣੇ ਨਾਲ। ਬੰਨ ਕੇ ਕਿ ਆ ਸੌਲੀ ਵਾਲੇ ਬੈਠੇ ਆ, ਹਾਂ ਇਹ ਚਲੇ ਗਏ 94। ਸੇਠ ਦੀ ਸ਼ਾਦੀ ਹੋਈ ਉੱਥੇ ਮਾਮੇ ਦੇ ਘਰ, 4 ਦਿਨ ਬਰਾਤ ਰੱਖੀ ਉਹਨਾਂ ਨੇ। ਅਖੀਰ ਨਾ 4 ਦਿਨ ਬਰਾਤ ਰੱਖੀ ਤੇ 5ਵੇਂ ਦਿਨ ਉਹ ਕਹਿੰਦੇ ਜਾਣ ਨਹੀਂ ਦੇਣਾ ਹਲੇ ਅਸੀਂ। ਸੇਠ ਗੱਲ ਸੁਣਾਉਂਦਾ ਹੁੰਦਾ ਸੀ ਅਸਲਮ, ਹੁਣ ਵੀ ਹੈਗਾ, ਉਹਨਾਂ ਦਾ ਬੁੜਾ ਵੀ ਹੈਗਾ, 18 ਸਾਲ ਜੋ ਪਾਕਿਸਤਾਨ ਬਣਿਆ ਜਵਾਨ ਸੀ ਉਦੋਂ। ਤੇ ਕਹਿੰਦਾ 5ਵੇਂ ਦਿਨ ਨਾ ਉਹਨਾਂ ਨੇ ਬੱਕਰੇ 2 ਹਲਾਲ ਕਰਕੇ ਰੱਖ ਦਿੱਤੇ। ਉਹਨੇ ਕਹਿੰਦੇ ਟੱਪ ਕੇ ਚੱਲ ਜਾਓ, ਅਸੀਂ ਜਾਣ ਨਹੀਂ ਦੇਣਾ, ਹਫਤਾ ਪੂਰਾ ਰੱਖਣਾ ਤੁਹਾਨੂੰ। ਫਿਰ ਹੋਰ ਮਜ਼ੇਦਾਰੀ ਦੀ ਗੱਲ, ਰਾਗੀ ਬੜੇ ਲਿਜਾਂਦੇ ਸੀ ਨਾਲ ਬਰਾਤ ਦੇ, ਇਹ ਗੁੱਜਰ ਨਕਲੀ ਰਾਗੀ। ਇਹ ਬਹੁਤ ਸਦੀਕ ਰਾਗੀ ਹੋਣੀ, ਸ਼ਰੀਫ ਰਾਗੀ ਹੋਣੀ, ਇੱਥੇ ਥੋੜੇ ਆਉਂਦੇ ਰਹੇ ਆਪਣੇ ਪਿੰਡ। ਇਹ ਰਾਗੀ ਬਹੁਤ ਲਿਜਾਂਦੇ ਹੁੰਦੇ ਸੀ। ਉਹ ਬੂਰੇ ਬਿਆੜੀ ਵਿਆਉਣਗੇ ਉੱਥੇ ਰਾਗ ਲੈ ਗਏ, ਤੇ 3-3 ਦਿਨ ਰਾਗ ਹੀ ਉੱਥੇ ਸੁਣੀ ਗਏ। ਇੱਥੇ 94 ਵਿਆਉਣਗੇ ਉੱਥੇ ਰਾਗ ਲੈ ਗਏ। ਇਹ ਰਾਗੀ ਜਿਹੜੀਆਂ ਅਸੀਂ ਗੁੱਜਰਾਂ ਦੇ ਰਾਗੀ ਕਹਿੰਦੇ ਆ ਇਹਨਾਂ ਨੂੰ। ਹਾਂਜੀ ਤੇ ਦੂਸਰਾ ਇਹ ਰਾਗ ਚੱਲਿਆ ਲੁਧਿਆਣੇ ਤੋਂ, ਸਦੀਕ ਰਾਗੀ ਹੋਣੀ, ਇਹ ਲੁਧਿਆਣੇ ਦੇ ਸੀ। ਇਹ ਰਾਈ ਸੀਗਾ ਸਦੀਕ ਰਾਗੀ ਉਦਾਂ। ਫਜਲਾ ਗੁੱਜਰ ਸੀ, ਸੂਬਾ ਗੁੱਜਰ ਸੀ। ਆ ਜਿਹੜਾ ਇੱਥੇ ਦਾ ਸੀ ਸਮੁੰਦਰੀ ਦਾ ਹੈ ਸ਼ਰੀਫ ਭਰਾਈ ਸੀ। ਤੇ ਰਾਗ ਇਹ ਜਿਹੜਾ ਸੀ ਲੁਧਿਆਣੇ ਜੀ ਸੀ ਚੱਲਿਆ ਇਹ। ਤੇ ਸਦੀਕ ਦਾ ਤਾਂ ਇੱਕ ਕਹਾਣੀ ਪਤਾ ਨਹੀਂ ਸੱਚ ਆ ਕਿ ਝੂਠ ਆ। ਲੁਧਿਆਣੇ ਕਿਤੇ ਸਟੇਸ਼ਨ ਤੇ ਖੜਾ ਸੀ, ਕਹਿੰਦੇ ਉਹ ਟਰੰਕ ਸੀ ਉਹਦੇ ਕੋਲ, ਉਹਨਾਂ ਨੇ ਟਰੰਕ ਚੁੱਕ ਲਿਆ, ਦੂਸਰਾ ਆਪਣਾ ਟਰੰਕ ਸਿਖਰ ਆ ਗਿਆ ਉਹਦੇ ਕੋਲ, ਕਿਤੇ ਆਪਣੇ ਧਿਆਨੇ ਖੜਾ ਸੀ। ਜਦੋਂ ਉਹ ਟਰੰਕ ਉਹਨੇ ਖੋਲਿਆ ਤੇ ਉਹ ਜੋ ਬੰਦਾ ਵੱਢ ਕੇ ਪਾਇਆ ਹੋਇਆ। ਸੁਣੀ ਆ ਜੀ ਗੱਲ, ਤੁਸੀਂ ਵੀ ਸੁਣੀ ਹੋਣੀ ਆ, ਝੂਠ ਆ। ਹਾਂਜੀ ਇਹ ਗੱਲਾਂ ਜਿਹੜੀਆਂ ਅਸੀਂ ਸੁਣੀਆਂ। ਫਿਰ ਉਹਨੂੰ ਸਜ਼ਾਏ ਮੌਤ ਹੋ ਗਈ। ਉਹਨੇ ਫਿਰ ਗਾਇਆ, ਹੌਲਾ ਦੇ ਕੇ ਭਾਰੇ ਨੂੰ ਹੱਥ ਪਾਇਆ, ਕੰਡਿਆਂ ਨੇ ਜਿੰਦ ਘੇਰ ਲਈ। ਜਿੱਦਾਂ ਹੁਣ ਇੱਥੇ ਜਦੋਂ ਪਾਕਿਸਤਾਨ ਬਣਿਆ ਨਾ, ਇੱਥੇ ਮਹਾਜਰ ਕਹਿਣ ਲੱਗੇ ਨਹਿਰੋਂ ਪਾਰ ਦੇ, ਇੱਥੇ ਉਹਨੇ ਕਿਹਾ ਵੀ ਘਰ-ਬਾਰ ਛੱਡਿਆ ਮਹਾਜਰ ਸਦਾਇਆ। ਉਹਨੇ ਵੀ ਬੜਾ ਇਹ ਰਾਗ ਗਾਇਆ ਸੀ ਇੱਥੇ। ਹਾਂਜੀ ਸਾਨੂੰ ਤਾਂ ਇਹ ਕਹਿੰਦੇ ਰਹੇ, ਹੁਣ ਤਾਂ ਸਕੂਲ ਦੇ ਸਾਡੇ ਨਾਲ ਬਹੁਤ ਜੰਗਲੇ ਮੁੰਡੇ ਪੜ੍ਹਦੇ ਸੀ। ਰਾਠ ਤੇ ਜ਼ਿਮੀਂਦਾਰ ਨਹਿਰੋਂ ਇਹਦੇ ਰਹਿ ਗਿਆ, ਚੱਤੂ ਤੇ ਮਹਾਜਰਾ ਗਾਂ ਬਾਜਾ ਪਨਾਹ ਗਈ ਰਹਿ ਗਿਆ, ਅਗਾਂਹ ਬਗਾ ਛੋੜੇ। ਇਹ ਲੋਕ ਅਸਲ 'ਚ ਨਾ ਕੁਦਰਤੀ ਬਾਤ ਆ, ਇਹ ਕਿਸੇ ਦੂਸਰੇ ਕਮਿਊਨਿਟੀ ਜਾ ਕੇ ਵਸਣਾ, ਉਹਦੇ 'ਚ ਮਿਕਸ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਆ। ਹੋ ਸਕਦਾ ਉਹ ਸਾਡੇ ਜਾਣ ਤੇ ਸਾਡੇ ਵੀ ਰਵੱਈਏ ਉਹਨਾਂ ਨਾਲ ਉਦਾਂ ਦੇ ਹੀ ਹੋਣ। ਤੇ ਹੁਣ ਤਾਂ ਬਹੁਤ ਸੁਧਰ ਗਏ ਆ ਇਹ। ਇੱਥੇ ਡੰਗਰ ਖੋਲੇ ਨਾਲ ਛਡਾ ਕੇ ਲੈ ਜਾਣਾ ਉਹਨਾਂ ਨੂੰ, ਠਾਲ ਕੇ ਵੀ ਚੱਲ ਛਡਾ ਗਿਆ ਨਾ ਉਹ ਪੁੱਲ ਲਾ। ਅੱਛਾ ਹਾਜੀ ਸਾਹਿਬ, ਇੱਧਰਲੇ ਏਰੀਏ ਵਿੱਚ ਉਹ ਕੋਈ ਚੋਰੀ ਵਾਲੇ ਲੋਕ ਵੀ ਬੈਠੇ, ਕਹਿੰਦੇ ਜਾਤੀ ਉਹ ਕੋਈ ਮੁੰਡਾ ਚੋਰੀ ਨਾ ਕਰ ਲਵੇ ਤਾਂ ਵਿਆਹ ਨਹੀਂ ਕਰਦੇ ਸੀਗੇ। ਉਹ ਨਹਿਰੋਂ ਪਾਰ ਦੇ। ਅੱਛਾ ਜਿਹੜੀ ਜਿਹੜੀ ਸਾਡਾ ਦਲੇਰ ਯਾਨੀ ਚੋਰੀ ਜਾਤੀ ਕਾਮਯਾਬ ਨਹੀਂ ਸੀ ਕਰਦੇ, ਉਹਨੂੰ ਸਮਝ ਲਓ ਸਰਟੀਫਿਕੇਟ ਨਹੀਂ ਸੀ ਮਿਲਦਾ ਵਿਆਹ ਦਾ। ਹਾਂ ਸਹੀ ਗੱਲ ਆ। ਕਿਆ ਕ੍ਰਾਈਟੇਰੀਆ ਰੱਖਿਆ ਸੀ ਵਿਆਹ ਦਾ? ਅੱਛਾ ਜੀ। ਇਹਨਾਂ ਦੇ ਬਾਰੇ ਤੇ ਮਸ਼ਹੂਰ ਆ ਜੀ, ਕਹਿੰਦੇ ਵੀ ਸ਼ਾਇਦ ਅਗਰ ਫੜ ਵੀ ਲੈਂਦੇ ਸੀ ਨਾ, ਪੈੜ ਕੱਢ ਕੇ ਆ, ਉਹ ਕਹਿੰਦੇ ਸੀ ਮੱਝ ਹੋਰ ਭਾਵੇਂ 2 ਲੈ ਜਾਓ, ਇਹ ਨਹੀਂ ਮੋੜਨੀ ਹੈਗੀ, ਜਿਹੜੀ ਲੈਣ ਦੀ ਉਹ ਨਹੀਂ ਮੋੜਨੀ। ਇਹ ਵੀ ਇੱਕ ਸਾਡਾ ਤਾਇਆ ਸੀ, ਤਾਇਆ ਲਤੀਫ, ਸਾਡੇ ਖਾਨਦਾਨੀ, ਉਹ ਬੈਠਾ ਸਾਹਮਣੇ ਉਧਰ, ਉਹਦਾ ਢੱਗਾ ਲੈ ਗਿਆ ਇਹ। ਉਹ ਤਾਨੇ ਵਾਲੀ ਝੋਕਾਂ 'ਚ ਚਲਾ ਗਿਆ ਕਿਤੇ। ਝੋਕਾਂ ਹਾਂਜੀ ਬਹੁਤ ਮਸ਼ਹੂਰ ਆ। ਹਾਂਜੀ ਉਹ ਝੋਕਾਂ ਚਲਾ ਗਿਆ ਤੇ ਉਹ ਕਹਿੰਦੇ ਵੀ ਜੋਗ ਲੈ ਜਾ, ਪਰ ਇਹ ਢੱਗਾ ਨਹੀਂ ਦੇਣਾ ਅਸੀਂ। ਇਦਾਂ ਹੀ ਉਹਨੇ ਕਿਹਾ ਮੇਰੇ ਪੱਲੇ ਰਹਿੰਦਾ ਹੈਗਾ, ਉਹਨੇ ਕਿਹਾ ਮਰ ਗਿਆ, ਉਹਨੇ ਕਿਹਾ ਮਰਿਆ ਦੇ ਦਿਓ, ਟਰੱਕ 'ਚ ਪਾ ਕੇ ਲੈ ਜਾਣਾ ਮੈਂ। ਲੈਣਾ ਢੱਗਾ ਤੇ ਮੇਰੇ ਪੱਲੇ ਕੱਖ ਨਹੀਂ ਰਹਿੰਦਾ, ਮੈਂ ਦਿਖਾਉਣਾ ਪਿੰਡਾਂ ਨੂੰ, ਮੈਂ ਮੋੜ ਕੇ ਲਿਆ। ਅਸੀਂ ਢੱਗਾ ਹੀ ਲਿਆ ਜੀ ਉਹਨੇ ਮੋੜ, ਉਹਦੀ ਬਾਕਫੀ ਤਾਂ ਬਹੁਤ ਸੀ। ਬੰਨਾ ਲਾਉਣ ਵਾਲੀ ਗੱਲ ਹੁੰਦੀ ਹਾਂਜੀ ਤੇ ਦੁਬਾਰਾ ਨਾ ਕੋਈ ਬੰਦਾ ਆਵੇ। ਦੁਬਾਰਾ ਨਾ ਬੰਦਾ ਆਵੇ, ਉਹ ਬੜਾ ਫਿਰਨੇ ਤੁਰਨੇ ਵਾਲਾ ਬੰਦਾ ਸੀ। ਹਾਂਜੀ ਉਹਨੇ ਕਿਹਾ ਢੱਗਾ ਹੀ ਲਾਣਾ ਮੈਂ ਤਾਂ। ਹਾਜੀ ਸਾਹਿਬ ਆਖਰ ਤੇ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਪਿੰਡ ਵਾਲਿਆਂ ਜਿਹੜੇ ਤੁਹਾਨੂੰ ਦੇਖਦੇ ਉੱਤੇ? ਪਿੰਡ ਵਾਲੇ ਆ ਜੀ, ਕੋਈ ਬੰਦਾ ਵੀ ਉੱਥੋਂ ਵੀਡੀਓ ਦੇਖੇ ਤੁਹਾਡੇ ਨਾਲ ਜਾਂ ਸਾਡਾ, ਅਸੀਂ ਨੰਬਰ ਦੇ ਦਾਂਗੇ, ਸਾਡੇ ਨਾਲ ਰਾਬਤਾ ਕਰੇ। ਹਾਂਜੀ ਗਦੋਂ ਲਖਵਾਲ ਪਿੰਡ ਸੀ, ਸਾਨੂੰ ਦੇਖਣ ਨੂੰ ਬੜੀ ਚਾਹਤ ਆ ਉਹਦੀ। ਆਹ ਡੇਰਾ ਗਦੋਂ ਵਾਲੀਆਂ ਦਾ ਹੀ ਆ ਜੀ, ਆਹ ਬਜ਼ੁਰਗ ਉੱਥੇ ਦੀ ਪੈਦਾਇਸ਼ ਆ। ਕਿਉਂ ਸਾਡਾ ਦਿਲ ਕਰਦਾ ਦੇਖਣੇ ਨੂੰ, ਸਾਡਾ ਜਰਮ ਭੋ ਬਡਾਰੂਆਂ ਦਾ ਉੱਥੇ ਦਾ ਹੀ ਸੀ, ਸਾਡੀ ਪੈਦਾਇਸ਼ ਇੱਥੇ ਦੀ ਆ। ਗੱਲਾਂ ਉਹਨਾਂ ਨੇ ਸੁਣਾ ਕੇ ਸਾਡਾ ਨਾ, ਸਾਡੇ ਦਾਦੇ ਉਹਨਾਂ ਨੇ ਗੱਲਾਂ ਸੁਣਾਉਣੀਆਂ ਤੇ ਸਾਡੇ ਰੌਂਗਟੇ ਖੜਾ ਹੋ ਜਾਣੇ, ਕਿੱਦਾਂ ਘਰ ਪਰ ਛੱਡਿਆ ਇਹਨਾਂ ਨੇ, ਕਿੱਦਾਂ ਦਿਲ ਕੀਤਾ ਨਾ ਛੱਡਣ ਨੂੰ। ਉਹ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਰਹੇ ਵੀ ਰੌਲੇ ਪਿਆ, 4 ਦਿਨ ਅਸੀਂ ਮੁੜ ਕੇ ਫਿਰ ਆ ਜਾਣਾ। ਕੇਰ ਸਿੰਘ ਨੂੰ ਦੇ ਆਈ ਚਾਬੀ ਵੀ ਆ ਲੈ ਤੂੰ ਸਾਂਭ, ਅਸੀਂ ਆ ਜਾਣਾ ਮੁੜ ਕੇ। ਇੱਥੇ ਪਹੁੰਚੇ ਸਾਡਾ ਸਿਰਫ ਇਸ ਕਰਕੇ, ਉੱਥੇ ਹੀ ਨੱਪਿਆ, ਉੱਥੇ ਹੀ ਦੇ ਆਏ। ਇੱਕ ਤੁਹਾਨੂੰ ਗੱਲ ਹੋਰ ਸੁਣਾਉਣਾ, ਸਾਡੇ ਨਾਲ ਧਨਾਨ ਸੂ ਜੈਲਦਾਰ ਸੀਗੇ, ਉਹ ਵੀ ਚੱਲਦੇ ਪੁਰਜੇ ਸੀ। ਆ ਦੇਵੀ ਦਾ ਸਤਾਰ ਘਬਾਣੀਆਂ ਸੁਣਿਆ ਹੋਣਾ, ਇਹ ਵੀ ਚੱਲਦਾ ਪੁਰਜਾ ਸੀ। ਇੱਕ ਹੋਰ ਸੀ, ਇਹ ਤਿੰਨੇ ਸਾਡੇ ਦਾਦਿਆਂ ਕੋਲ ਆਏ ਵੀ ਤੁਸੀਂ ਛੱਡ ਦਿਓ ਪਰੇ ਖੂਹ ਖਾ, ਹੁਣ ਆਪਾਂ ਇੱਥੋਂ ਚੱਲ ਜਾਣਾ। ਫਿਰਦੇ ਤੁਰਦੇ ਬੰਦੇ ਨੂੰ ਖਬਰ ਨਹੀਂ ਸੀ। ਉਹਨਾਂ ਨੇ ਕਿਹਾ ਘਰ ਵੀ ਛੱਡਦਾ ਦੇਖਿਆ, ਅਸੀਂ ਕਿੱਥੇ ਨੂੰ ਜਾਣਾ, ਐਵੇਂ ਤੁਸੀਂ ਮਾਰੀ ਜਾਂਦੇ। ਉਹ ਕਹਿੰਦੇ ਅਸੀਂ ਪਾਕਿਸਤਾਨ ਬਣ ਗਿਆ, ਆਪਾਂ ਚੱਲ ਜਾਣਾ ਇੱਥੋਂ। ਉਹਨੇ ਕਿਹਾ ਇੱਦਾਂ ਨਹੀਂ, ਕੋਈ ਨਹੀਂ ਛੱਡਦਾ ਦੇਖਿਆ। ਹਾਂਜੀ ਇਹ ਸਾਡੇ ਤੱਕ ਹੀ ਆ, ਸਾਡੀ ਔਲਾਦ ਨੂੰ ਗਾਂ ਕਿੱਥੋਂ ਪਤਾ ਵੀ ਸਾਨੂੰ। ਅਸੀਂ ਗੱਲਾਂ ਸੁਣੀਆਂ ਬਡਾਰੂਆਂ ਤੋਂ, ਉਹਨਾਂ ਨੇ ਸਾਡੇ ਕੰਨ ਭਰੇ, ਕਿੱਦਾਂ ਪਿੰਡ ਸੀ, ਕਿੱਦਾਂ ਰਹਿਤ ਬਹਿ ਸੀ, ਕਿੱਦਾਂ ਰਹਿੰਦੇ ਸੀ। ਹਾਂਜੀ
ਉੱਥੇ ਕਿੱਦਾਂ ਸਾਡਾ ਮਾਹੌਲ ਸੀ ਤੇ ਸਾਡੇ ਦਿਲ ਵਿੱਚ ਗੱਲਾਂ ਵਸੀਆਂ। ਅਸੀਂ ਅੱਜ ਉਹ ਗੱਲਾਂ ਕਰਦੇ ਹਾਂ, ਉਹਨਾਂ ਨੂੰ ਯਾਦ ਕਰ ਦਿਲ ਵੀ ਕਰਦਾ ਵੀ ਅਸੀਂ ਕੋਈ ਸਰਬੰਧ ਬਣੇ, ਲੇਕਿਨ ਸਖਤੀਆਂ ਗੌਰਮੈਂਟਾਂ ਦੀਆਂ ਅਸੀਂ ਉਹ ਪਿੰਡ ਦੇਖੀਏ। ਤੇ ਰਾਬਤੇ ਟੈਲੀਫੋਨਾਂ ਤੇ ਕਰੀ ਦੇ ਮਾੜੇ ਮੋਟੇ, ਕੋਈ ਬੰਦਾ ਵੀ ਚਲੋ ਪਿੰਡ ਹੀ ਦਿਖਾ ਦੇਵੇ ਸਾਨੂੰ ਬਡਾਰੂਆਂ ਦਾ। ਤੁਹਾਡਾ ਪਿੰਡ ਜੀ ਤੁਹਾਨੂੰ ਇਨਸ਼ਾਅੱਲਾ ਹੁਣ ਵੀਡੀਓ ਦੇਖਣ ਤੋਂ ਬਾਅਦ ਦਿਖਾਉਣ ਵਾਲੇ ਤੁਹਾਡੇ ਪਿੰਡ ਦੇ ਬੰਦੇ ਬਹੁਤ ਸਾਰਾ ਤੁਹਾਨੂੰ ਤੁਹਾਡੇ ਨਾਲ ਤਾਵਨ ਕਰਨਗੇ ਜੀ। ਸਾਡੀ ਵੀ ਅਪੀਲ ਹੈ ਕਿ ਅਗਰ ਇਸ ਗੱਦੋ ਲਖਵਾਲ ਦੇ ਪਿੰਡ ਦੇ ਬੰਦੇ ਅਗਰ ਇੰਟਰਵਿਊ ਦੇਖਦੇ ਆ, ਵੀਡੀਓ ਦੇਖਦੇ ਆ, ਤੇ ਇਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੰਬਰ ਦੇ ਉੱਪਰ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਆ ਔਰ ਇਹਨਾਂ ਨੂੰ ਇਸ ਪਿੰਡ ਦੀ ਵੀਡੀਓ ਜਾਂ ਤਸਵੀਰਾਂ ਬਣਾ ਕੇ ਭੇਜ ਸਕਦੇ। ਇਨਸ਼ਾਅੱਲਾ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਪਿੰਡ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਗੀ ਜੀ। ਰੱਬ ਰਾਖਾ ਜੀ।